ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਜਿਸ ਦੇ ਵਿੱਚ ਤੁਹਾਡੇ ਨਾਲ ਅਮਰੀਕਾ ਭਰ ਦੀਆਂ ਅੰਤਰਰਾਸ਼ਟਰੀ ਜਿਹੜੀਆਂ ਆ ਉਹ ਖਬਰਾਂ ਦੇ ਉੱਤੇ ਨਜ਼ਰ ਬਣਾਵਾਂਗੇ, ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਮਾਧਿਅਮ ਰਾਹੀਂ ਜੁੜੇ ਹੋਏ ਆ, ਸਾਰੇ ਹੀ AM FM ਸਟੇਸ਼ਨ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਬਿਲਕੁਲ ਜੀ ਸਰੋਤਿਓ, ਸਾਡੀ ਐਪ ਨੂੰ ਜ਼ਰੂਰ ਡਾਊਨਲੋਡ ਕਰੋ। ਆਈਫੋਨ ਐਂਡਰੋਇਡ ਫੋਨ ਦੀਆਂ ਐਪਸ ਮੌਜੂਦ ਆ, ਜਿਸ ਦੇ ਵਿੱਚ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜਿਹੜੇ ਨੌਨ ਸਟਾਪ ਪੰਜਾਬੀ ਗੀ, ਨੌਨ ਸਟਾਪ ਹਿੰਦੀ ਗੀ, 24 ਘੰਟੇ ਗੁਰਬਾਣੀ ਦੇ ਜਿਹੜੇ ਪ੍ਰੋਗਰਾਮ ਸੁਣ ਸਕਦੇ ਹੋ। ਇਸ ਦੇ ਨਾਲ ਜੇ ਕੋਈ ਪ੍ਰੋਗਰਾਮ ਮਿਸ ਕਰ ਜਾਂਦਾ ਆ ਅਤੇ ਉਸ ਨੂੰ ਮੁੜ ਦੁਬਾਰਾ ਸੁਣਨ ਦੇ ਲਈ ਜਿਹੜੇ ਪੋਡਕਾਸਟ ਵੀ ਉਸ ਐਪ ਦੇ ਉੱਤੇ ਮੌਜੂਦ ਆ, ਤੁਸੀਂ ਉਸ ਦੇ ਜ਼ਰੀਏ ਵੀ ਪੰਜਾਬੀ ਰੇਡੀਓ USA ਦੇ ਨਾਲ ਜੁੜ ਸਕਦੇ ਹੋ। ਖੁਦ ਵੀ ਡਾਊਨਲੋਡ ਕਰੋ, ਬਾਕੀਆਂ ਦੇ ਨਾਲ ਅੱਗੇ ਜਿਹੜਾ ਵੱਧ ਤੋਂ ਵੱਧ ਸ਼ੇਅਰ ਵੀ ਤੁਸੀਂ ਉਸ ਨੂੰ ਕਰੋ, ਅਤੇ ਜਾਂ ਫਿਰ ਸਾਡੀ ਵੈਬਸਾਈਟ punjabiradioUSA.com ਦੇ ਜ਼ਰੀਏ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਅਤੇ ਹਰਜੋਤ ਸਿੰਘ ਜੀ, ਖਬਰਾਂ ਦੇ ਉੱਤੇ ਨਜ਼ਰ ਬਣਾਉਣੀ ਸ਼ੁਰੂ ਕਰਦੇ ਹਾਂ। ਅੱਜ ਦੀ ਜਿਹੜੀ ਪਹਿਲੀ ਖਬਰ ਜਿਹੜੀ ਕਿਹੜੀ ਆਪਾਂ ਕਵਰ ਜੀ, ਪਹਿਲੀ ਖਬਰ ਇਹ ਆ ਵੀ ਜਿਹੜੇ ਟਰੰਪ ਦੇ ਅਟਾਰਨੀ ਆ, ਪ੍ਰੈਜ਼ੀਡੈਂਟ ਟਰੰਪ ਦੇ, ਉਹ ਸਰਪ੍ਰਾਈਜ਼ ਹੋ ਗਏ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਵੀ ਮੈਂ ਜਿਹੜਾ ਰੋਬਰਟ ਮਿਊਲਰ ਹੈਗਾ ਆ, ਜਿਹੜਾ ਇਨਵੈਸਟੀਗੇਸ਼ਨ ਕਰ ਰਿਹਾ ਰਸ਼ੀਆ ਮੈਡਲਿੰਗ ਹੋਈ ਆ ਕਿ ਨਹੀਂ, ਉਹਦੇ ਬਾਰੇ ਜਿਹੜੀ ਆ ਵੀ ਮੈਂ ਅੰਡਰ ਓਥ ਜਿਹੜੀ ਆ ਆਪਣੀ ਇੰਟਰਵਿਊ ਜਾਂ ਕੁਐਸਚਨ ਆਨਸਰ ਕਰਨ ਦੇ ਲਈ ਆਨਸਰ ਦੇਣ ਦੇ ਲਈ ਤਿਆਰ ਹੈਗਾ ਆ। ਸੋ ਇਹ ਇੱਕ ਕਾਫੀ ਵੱਡੀ ਗੱਲ ਆ, ਕਿਉਂਕਿ ਬਹੁਤ ਸਾਰੇ ਲੋਕ ਇਹ ਖਦਸ਼ਾ ਪ੍ਰਗਟ ਕਰ ਰਹੇ ਸੀਗੇ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਡਰਦੇ ਸ਼ਾਇਦ ਉਹਨਾਂ ਦੇ ਮੂਹਰੇ ਜਿਹੜੇ ਆ ਉਹ ਕਦੀ ਜਾਣਗੇ ਨਹੀਂ, ਪਰ ਜਦੋਂ ਖੁਦ ਉਹਨਾਂ ਨੇ ਇਸ ਚੀਜ਼ ਦੇ ਬਾਰੇ ਹੁਣ ਗੱਲ ਕੀਤੀ ਤਾਂ ਜਿਹੜੇ ਇਹਨਾਂ ਦੇ ਵਿਰੋਧੀ ਆ ਉਹ ਵੀ ਭੁਚੱਕੇ ਰਹਿ ਗਏ ਆ ਵੀ ਇਹ ਕਿੱਦਾਂ ਦਾ ਜਿਹੜਾ ਉਹ ਬਿਆਨ ਉਹਨਾਂ ਨੇ ਨਾਲ ਦੇ ਨਾਲ ਦੇ ਦਿੱਤਾ ਆ ਜੀ। ਸੋ ਉਹਦੇ ਵਿੱਚ ਜਿਹੜੇ ਉਹਦੇ ਲਾਇਰ ਆ ਪ੍ਰੈਜ਼ੀਡੈਂਟ ਟਰੰਪ ਦੇ, ਉਹ ਬੜੇ ਸਰਪ੍ਰਾਈਜ਼ ਹੋਏ ਹੈਗੇ ਆ ਵੀ ਉਹਨਾਂ ਨੂੰ ਪਤਾ ਹੀ ਨਹੀਂ ਸੀ, ਹੈ ਨਾ। ਸੋ ਹੁਣ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਲਾਇਰ ਆ ਉਹ ਨੈਗੋਸ਼ੀਏਸ਼ਨ ਕਰ ਰਹੇ ਆ, ਕਹਿੰਦੇ ਵੀ ਮਿਊਲਰ ਟੀਮ ਦੇ ਨਾਲ ਕਦੋਂ ਇੰਟਰਵਿਊ ਹੋਣੀ ਆ, ਕਿੱਥੇ ਹੋਣੀ ਆ ਤੇ ਕਿਸ ਤਰ੍ਹਾਂ ਹੋਣੀ ਆ, ਦੇ ਨਾਲ ਕੀ ਸਕੋਪ ਹੋਊਗਾ ਇੰਟਰਵਿਊ ਦਾ। ਇਹ ਬਹੁਤ ਜਿਹੜਾ ਪੇਚੀਦਾ ਜਿਹੜਾ ਮਸਲਾ ਹੈ, ਕਿਉਂਕਿ ਰਾਸ਼ਟਰਪਤੀ ਟਰੰਪ ਨੇ ਖੁਦ ਆਪਣੇ ਕਈ ਬਿਆਨਾਂ ਤੋਂ ਜਿਹੜੇ ਆ ਉਹ ਯੂ ਟਰਨ ਮਾਰੇ ਨੇ। ਪਹਿਲੋਂ ਕੁਛ ਕਹਿੰਦੇ ਰਹੇ ਨੇ, ਫਿਰ ਕੁਛ ਕਹਿੰਦੇ ਰਹੇ ਨੇ। ਸੋ ਉਹ ਗੱਲਾਂ ਦੇ ਵਿੱਚ ਜਿਹੜਾ ਆ ਉਹ ਫਸ ਸਕਦੇ ਆ, ਜਿਹੜੀਆਂ ਉਹਦੇ ਕਰਕੇ ਜਿਹੜੇ ਕਈ ਤਰੀਕੇ ਦੀਆਂ ਹੋਰ ਵਿਵਾਦ ਜਿਹੜੇ ਪੈਦਾ ਹੋ ਸਕਦੇ ਆ, ਅਤੇ ਕਈ ਗੱਲਾਂ ਜਿਹੜੀਆਂ ਇੱਕ, ਕਿਉਂਕਿ ਜਦੋਂ ਉਸਨੇ ਜਾਂਚ ਕਰਨੀ, ਉਹਨੇ ਪ੍ਰੈਸ ਵੀ ਕਰਨਾ, ਉਹਨੇ ਕਈ ਤਰੀਕੇ ਦੇ ਜਿਹੜੇ ਹੋਰ ਵੀ ਜਿਹੜੇ ਸਵਾਲ ਪੁੱਛਣੇ ਆ। ਸੋ ਇਹ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ ਵੀ ਜੇ ਇੰਟਰਵਿਊ ਵਾਕਿਆ ਹੀ ਰੋਬਰਟ ਮਿਊਲਰ ਕਰਦੇ ਨੇ ਰਾਸ਼ਟਰਪਤੀ ਟਰੰਪ ਦੀ, ਤਾਂ ਇੱਕ ਤਾਂ ਸਾਰੀ ਅਮਰੀਕਾ ਦੀ ਕਿ ਪੂਰੀ ਦੁਨੀਆ ਦੀ ਜਿਹੜੀ ਟਿਕਟਕੀ ਆ ਉਸ ਇੰਟਰਵਿਊ ਦੇ ਉੱਤੇ ਜਿਹੜੀ ਉਹ ਲੱਗੀ ਰਹੇਗੀ ਵੀ ਅਕਸਰ ਗੱਲ ਜਿਹੜੀ ਇਸ ਦੇ ਵਿੱਚ ਕੀ ਹੋ ਰਹੀ ਆ। ਸਭ ਨੂੰ ਯਾਦ ਹੋਵੇਗਾ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਅਟਾਰਨੀ ਜਨਰਲ ਨੇ ਉਹ ਵੀ ਜਿਹੜੇ ਉਹਨਾਂ ਦੀ ਜਾਂਚ ਕਮੇਟੀ ਦੇ ਸਾਹਮਣੇ ਰੋਬਰਟ ਮਿਊਲਰ ਦੇ ਸਾਹਮਣੇ ਪੇਸ਼ ਹੋ ਕੇ ਹਟੇ ਨੇ, ਉਹਨਾਂ ਦੇ ਵੀ ਜਿਹੜੀ ਹੈ ਸਿੱਧੀ ਗੱਲਬਾਤ ਉਸ ਦੇ ਦੌਰਾਨ ਕੀਤੀ ਸੀ। ਸੋ ਬਿਲਕੁਲ ਇਹਦੇ ਸੰਬੰਧ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ, ਉਹਨਾਂ ਦੇ ਜਿਹੜੇ ਲਾਇਰ ਆ, ਉਹ ਕਹਿੰਦੇ ਵੀ ਹੁਣ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਆ ਟਵੀਟ ਵਗੈਰਾ ਨਾ ਕਰਿਓ, ਕਿਉਂਕਿ ਜਿਹੜੀ ਫਿਰ ਵਿਦਾਊਟ ਐਨੀ ਨੌਲੇਜ ਹੈ ਨਾ, ਤੇ ਕਿਉਂਕਿ ਇਹ ਜਿਹੜੀ ਆ ਫਿਰ ਤੁਹਾਨੂੰ ਡੈਮੇਜ ਕਰ ਸਕਦੀ ਹੈਗੀ ਆ। ਬਿਲਕੁਲ। ਪਰ ਦੂਸਰੇ ਪਾਸੇ ਬਹੁਤ ਸਾਰੇ ਜਿਹੜੇ ਕਮੈਂਟੇਟਰ ਆ ਉਹ ਇਹ ਕਹਿ ਰਹੇ ਆ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਪ੍ਰੈਜ਼ੀਡੈਂਟ ਟਰੰਪ ਕਈ ਵਾਰੀ ਕਹਿ ਦਿੰਦੇ ਆ ਵੀ ਮੁੜ ਕੇ ਸ਼ਾਇਦ ਉਹ ਯੂ ਟਰਨ ਲੈ ਲੈਣ, ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਜਦੋਂ ਟੈਕਸ ਰਿਟਰਨ ਦੀ ਗੱਲਬਾਤ ਹੋਈ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਮੈਂ ਦਿਖਾ ਲੂੰਗਾ, ਤੇ ਮੁੜ ਕੇ ਫਿਰ ਉਹ ਜਿਹੜੇ ਟੈਕਸ ਰਿਟਰਨ ਆ ਉਹ ਦਿਖਾਲੇ ਨਹੀਂ ਗਏ। ਬਿਲਕੁਲ ਬਿਲਕੁਲ। ਇਹ ਤਾਂ ਜਿਹੜੀ ਵਾਕਿਆ ਹੀ ਗੱਲ ਹੈਗੀ ਹੈ, ਜਿਹੜੇ ਹਰ ਇੱਕ ਨੂੰ ਜਿਹੜੀ ਆ ਉਹ ਹੈਰਾਨ ਵੀ ਜਿਹੜੀ ਉਹ ਕਰ ਰਹੀ ਆ। ਜਾਣੇ ਵੀ ਜਾਂਦੇ ਨੇ ਹੁਣ ਜਿੰਨੀਆਂ ਕੁ ਗੱਲਾਂ ਇਹ ਹੈਗੀਆਂ ਕਰਦੇ ਨੇ, ਖੁਦ ਕਰਦੇ ਨੇ, ਤਾਂ ਉਹ ਉਹਨਾਂ ਨੂੰ ਜਿਹੜਾ ਯੂ ਟਰਨ ਦਾ ਹਮੇਸ਼ਾ ਹੀ ਖਦਸ਼ਾ ਜਿਹੜਾ ਆ ਉਹ ਜ਼ਰੂਰ ਰਹਿੰਦਾ ਆ ਇਹਨਾਂ ਲੋਕਾਂ ਨੂੰ। ਸੋ ਦੇਖਦੇ ਹਾਂ ਜਿਹੜਾ ਜੀ ਇਸ ਪੂਰੇ ਮਸਲੇ ਦੇ ਵਿੱਚ ਜਿਹੜਾ ਬਣੂਗਾ ਕੀ, ਅਤੇ ਉਹ ਉੱਦਾਂ ਜਿਹੜੇ ਇੰਨੇ ਜਿਹੜੇ ਅਮੀਰ ਲਏ ਹੁੰਦੇ ਆ ਲੋਕ, ਉਹ ਗੱਲ ਤਾਂ ਬਗੈਰ ਵਕੀਲ ਤੋਂ ਪੁੱਛੇ ਕਰਦੇ ਨਹੀਂ, ਪਰ ਇਹ ਬੜਬੋਲੇ ਬਹੁਤ ਆ। ਸੋ ਲੈਟਸ ਸੀ ਜਿਹੜਾ ਆ ਇਹ ਗੱਲਾਂ ਕਰਨ ਤੋਂ ਬਾਅਦ ਦੇ ਵਿੱਚ ਕੀ ਹੋਰ ਗੱਲ ਨਿਕਲੂਗੀ ਜੀ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਕਰੀਏ, ਕੱਲ ਆਪਾਂ ਜਿੱਦਾਂ ਗੱਲ ਕਰ ਰਹੇ ਸੀ ਉਦੋਂ ਅਜੇ ਉਸ ਕੇਸ ਦਾ ਫੈਸਲਾ ਆਉਣਾ ਸੀਗਾ। US ਜਿਮਨਾਸਟਿਕ ਦਾ ਜਿਹੜਾ ਡਾਕਟਰ ਲੈਰੀ ਨਾਸਰ, ਜਿਸ ਦੇ ਉੱਤੇ ਇਹ ਦੋਸ਼ ਸਾਬਤ ਹੋ ਚੁੱਕਿਆ ਵੀ ਉਸਨੇ 150 ਤੋਂ ਵੱਧ ਨਾਬਾਲਗ ਤੇ ਔਰਤਾਂ ਦੇ ਨਾਲ ਜਿਸਮਾਨੀ ਜਿਹੜਾ ਸ਼ੋਸ਼ਣ ਜਿਹੜਾ ਉਹਨਾਂ ਦਾ ਕੀਤਾ ਆ, ਉਸ ਦੇ ਵਿੱਚ ਦੋਸ਼ੀ ਪਾਇਆ ਗਿਆ ਆ। ਤੇ ਕੱਲ ਜੱਜ ਰੋਜ਼ਮੈਰੀ ਨੇ ਉਸ ਨੂੰ
ਇਹ ਕੋਟ ਕਰਦੇ ਹੋਏ ਆਖਿਆ ਵੀ ਆਈ ਐਮ ਸਾਈਨਿੰਗ ਯੋਰ ਡੈਥ ਵਾਰੰਟ, ਵੀ ਮੈਂ ਤੇਰੀ ਹੁਣ ਇੱਕ ਹਿਸਾਬ ਦੇ ਨਾਲ ਮੌਤ ਜਿਹੜੀ ਲਿਖ ਰਹੀ ਆ ਤੇ ਤੈਨੂੰ 145 ਸਾਲਾਂ ਦੀ ਜਿਹੜੀ ਆ ਕੈਦ ਆ ਉਹ ਸੁਣਾਈ ਜਾ ਰਹੀ ਆ। ਉਸ ਡਾਕਟਰ ਨੇ ਆਪਣੇ ਵੱਲੋਂ ਇੱਕ ਚਿੱਠੀ ਲਿਖ ਕੇ ਜਿਹੜੀ ਆ ਜੱਜ ਨੂੰ ਫੜਾਈ ਸੀ। ਉਸ ਚਿੱਠੀ ਨੂੰ ਜੱਜ ਨੇ ਪ੍ਰਵਾਨ ਨਾ ਕੀਤਾ ਤੇ ਨਾਲ ਦੇ ਨਾਲ ਉੱਥੇ ਹੀ ਜਿਹੜਾ ਫਲੋਰ ਦੇ ਉੱਤੇ ਜਿਹੜੀ ਆ ਥੱਲੇ ਸਿੱਟ ਦਿੱਤੀ ਵੀ ਨਾ ਤੇਰੀ ਅਸੀਂ ਕੋਈ ਗੱਲ ਹੁਣ ਸੁਣਨੀ ਆ ਤੇ ਚਾਹੇ ਤੂੰ ਜਿੰਨੀਆਂ ਮਰਜ਼ੀ ਇੱਕ ਹਿਸਾਬ ਦੇ ਨਾਲ ਮਾਫੀਆਂ ਮੰਗ ਲਾ, ਜਿਹੜੇ ਕੁਕਰਮ ਤੇ ਜਿਨ੍ਹਾਂ ਲੋਕਾਂ ਦੇ ਨਾਲ ਤੂੰ ਕੱਲਾ ਜਿਸਮਾਨੀ ਨਹੀਂ ਉਹਨਾਂ ਦਾ ਮਾਨਸਿਕ ਤਰੀਕੇ ਦੇ ਨਾਲ ਜਿੰਨੀ ਉਹਨਾਂ ਨੂੰ ਪੀੜਾ ਪਹੁੰਚਾਈ ਆ ਉਸ ਦਾ ਤੈਨੂੰ ਇਹ ਜਿਹੜਾ ਹਰਜਾਨਾ ਤੇ ਇਹ ਜੁਰਮਾਨਾ ਜਿਹੜਾ ਇੱਕ ਹਿਸਾਬ ਦੇ ਨਾਲ ਤੈਨੂੰ ਇਹ ਕੈਦ ਕੱਟ ਕੇ ਜਿਹੜਾ ਹੁਣ ਭੁਗਤਣਾ ਪਵੇਗਾ। ਜੀ ਬਿਲਕੁਲ। ਅਮਰੀਕਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਇਹ ਸੈਕਸ ਅਬਿਊਜ਼ ਸਕੈਂਡਲ ਗਿਣਿਆ ਜਾ ਰਿਹਾ ਹੈਗਾ, ਖਾਸ ਕਰਕੇ ਸਪੋਰਟਸ ਦੇ ਵਿੱਚ। ਤੇ USA ਜਿਮਨਾਸਟਿਕ ਤੇ USOC ਨੇ ਕਹਿੰਦੇ ਪਈ ਇਹ ਕਿੱਦਾਂ ਹੋਇਆ ਵੀ ਜਿਹੜਾ ਸੀਰੀਅਲ ਪੈਡੋਫਾਈਲ ਲੈਰੀ ਨਾਸਰ ਆ ਉਹਨੂੰ ਅਨਸੁਪਰਵਾਈਜ਼ਡ ਐਕਸੈਸ ਕੀਤਾ, ਕਿੰਨੀਆਂ ਜਿਹੜੀਆਂ ਕੁੜੀਆਂ ਸੀਗੀਆਂ ਫॉर ਦ ਲਾਸਟ 30 years 30 ਸਾਲਾਂ ਤੱਕ। ਤੇ ਕਈ ਤਾਂ ਜਿਹੜੀਆਂ ਪਲੇਅਰ ਸੀਗੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਆਪਣਾ ਡਾਕਟਰ ਲੈਣਾ, ਇਹਦੇ ਨਾਲ ਗੱਲ ਨਹੀਂ ਕਰਨੀ, ਪਰ ਫਿਰ ਵੀ ਸਟਿਲ ਉਹਨਾਂ ਨੂੰ ਡਾਕਟਰ ਦਿੱਤਾ ਗਿਆ। ਸੋ ਪੈਡੋਫਾਈਲ ਇਸ ਕਰਕੇ ਉਹਨੂੰ ਕਿਹਾ ਗਿਆ ਵੀ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਬੱਚੀਆਂ ਉਹ ਅੰਡਰ ਏਜ ਵੀ ਸੀਗੀਆਂ, 14-15 ਸਾਲ ਦੀਆਂ ਜਿਮਨਾਸਟਿਕ ਜਿਹੜੀਆਂ ਖੇਲਦੀਆਂ ਸੀਗੀਆਂ। ਤੇ ਬਿਲਕੁਲ। ਤੇ ਹਰਜੋਤ ਸਿੰਘ ਜੀ ਦੇਖੋ ਇਹ ਇਸ ਦੇ ਉੱਤੇ ਜਿੱਦਾਂ ਤੁਸੀਂ ਕਿਹਾ ਵੀ 30 ਸਾਲ ਇਹ US ਜਿਮਨਾਸਟਿਕ ਦਾ ਜਿਹੜਾ ਡਾਕਟਰ ਰਿਹਾ, ਇੰਨੀਆਂ ਇਸ ਦੇ ਖਿਲਾਫ ਹਰਜੋਤ ਸਿੰਘ ਜੀ ਕੰਪਲੇਂਟਾਂ ਵੀ ਹੋਈਆਂ। ਇਹ ਹੁਣ US ਓਲੰਪਿਕ ਕਮੇਟੀ ਇਸ ਨੂੰ ਸਕੇਪਗੋਟ ਬਣਾ ਰਹੀ ਹੈ। USA ਜਿਮਨਾਸਟਿਕ ਦੀ ਜਿਹੜੀ ਟੀਮ ਆ ਜਾਂ ਐਡਮਿਨਿਸਟ੍ਰੇਸ਼ਨ ਆ ਹੁਣ ਇਸ ਦੇ ਉੱਤੇ ਸਾਰਾ ਕੁਝ ਤਾਂ ਸੁੱਟੀ ਜਾਂਦੇ ਆ, ਪਰ ਗੱਲ ਇਹ ਆ ਵੀ ਦੋਸ਼ੀ ਤਾਂ ਉਹ ਵੀ ਇਸ ਦੇ ਵਿੱਚ ਨਾਲ ਜ਼ਿੰਮੇਵਾਰ ਬਣਦੇ ਆ ਵੀ ਜਦੋਂ ਇੰਨੀਆਂ ਕੰਪਲੇਂਟ ਇਸ ਦੇ ਖਿਲਾਫ ਜਿਹੜੀਆਂ ਕੁੜੀਆਂ ਕਰਦੀਆਂ ਰਹੀਆਂ ਵੀ ਪਹਿਲੋਂ ਕਿਉਂ ਨਾ ਸੁਣੀ ਉਹਨਾਂ ਦੀ ਗੱਲ। ਹੁਣ ਜਦੋਂ ਪਾਣੀ ਹਾੜੀ ਆ ਗਿਆ ਇਹ ਗੱਲ ਦਾ, ਫਿਰ ਉਸ ਤੋਂ ਬਾਅਦ ਦੇ ਵਿੱਚ ਅਦਾਲਤ ਨੂੰ ਜਿਹੜਾ ਇਹ ਫੈਸਲਾ ਜਿਹੜਾ ਸੁਣਾਉਣਾ ਪਿਆ। ਇਹੀ ਨਹੀਂ ਹਰਜੋਤ ਸਿੰਘ ਜੀ, ਇਹਨਾਂ ਦੀ ਜਿਸ ਯੂਨੀਵਰਸਿਟੀ ਦੇ ਵਿੱਚੋਂ ਇਹ ਆਇਆ ਆ ਉਸ ਯੂਨੀਵਰਸਿਟੀ ਦੇ ਵਿੱਚ ਵੀ ਇੰਨੀ ਕੁ ਜ਼ਿਆਦਾ ਬੈਕਲੈਸ਼ ਚੱਲ ਰਹੀ ਆ। ਕਹਿੰਦੇ ਵੀ ਜਿਹੜਾ ਉੱਥੇ ਦਾ ਵਾਈਸ ਚਾਂਸਲਰ ਆ ਤੇ ਜਿਹੜਾ ਪ੍ਰੈਜ਼ੀਡੈਂਟ ਆ ਉਸ ਨੂੰ ਵੀ ਉਸਦੇ ਵੀ ਅਸਤੀਫੇ ਦੀ ਜਿਹੜੀ ਮੰਗ ਨਾਲ ਦੇ ਨਾਲ ਹੁਣ ਚੱਲਣੀ ਸ਼ੁਰੂ ਹੋ ਗਈ ਆ ਵੀ ਤੁਹਾਡੇ ਜਿਹੜੇ ਆ ਇਸ ਤਰੀਕੇ ਦੇ ਬੰਦੇ ਜਿਹੜੇ ਉੱਥੋਂ ਨਿਕਲੇ, ਕਿਉਂਕਿ ਉਹ ਨਾਲ ਦੇ ਨਾਲ ਹੀ ਜਿੱਦਾਂ ਹੀ ਉੱਥੋਂ ਡਾਕਟਰ ਬਣ ਕੇ ਉੱਥੋਂ ਨਿਕਲੇ ਤੇ ਸਿੱਧੇ ਹੀ ਜਿਹੜੇ ਇੱਧਰਲੇ ਪਾਸੇ ਲੱਗ ਗਏ। ਉੱਥੋਂ ਦੇ ਜਿਮਨਾਸਟਿਕ ਪ੍ਰੋਗਰਾਮ ਦੇ ਵਿੱਚ ਵੀ ਕਹਿੰਦੇ ਉੱਥੇ ਉਹ ਰਿਹਾ ਸੀਗਾ ਇਹ ਡਾਕਟਰ, ਤੇ ਬਹੁਤ ਹੀ ਜਿਹੜਾ ਇੱਕ ਮਾੜੀ ਗੱਲ ਹੋਈ ਆ। ਤੇ ਬਿਲਕੁਲ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਵੀ ਇਸ ਦੇ ਵਿੱਚ USA ਜਿਮਨਾਸਟਿਕ ਦਾ ਐਡਮਿਨਿਸਟ੍ਰੇਸ਼ਨ ਤੇ US ਓਲੰਪਿਕ ਕਮੇਟੀ ਦੇ ਐਡਮਿਨਿਸਟ੍ਰੇਸ਼ਨ ਦੇ ਉੱਤੇ ਵੀ ਕਈ ਪ੍ਰਸ਼ਨ ਚਿੰਨ੍ਹ, ਕਈ ਸਵਾਲ ਜਿਹੜੇ ਪੈਦਾ ਹੁੰਦੇ ਆ ਵੀ ਅਜਿਹੀਆਂ ਜਿਹੜੀਆਂ ਕਰਤੂਤਾਂ, ਅਜਿਹੀਆਂ ਹਰਕਤਾਂ ਕਿੱਦਾਂ ਇੰਨੇ ਸਾਲ ਦਹਾਕਿਆਂ ਬੱਧੀ ਹਰਜੋਤ ਸਿੰਘ ਜੀ ਜਿਹੜੀਆਂ ਉਹ ਲੁਕਦੀਆਂ ਰਹੀਆਂ ਵੀ ਉਹਨਾਂ ਦੇ ਉੱਤੇ ਕਿਸੇ ਤਰੀਕੇ ਦੀ ਕਾਰਵਾਈ ਕਿਉਂ ਨਾ ਹੋਈ। ਜੀ ਸੋ ਬਹੁਤ ਸਾਰੇ ਜਿਹੜੇ ਲੋਕ ਆ ਉਹ ਕਾਂਗਰਸ ਦੇ ਉੱਤੇ ਵੀ ਜਿਹੜਾ ਅਪਸੈਟ ਹੈਗੇ ਆ ਵੀ ਜਿਹੜੀ ਕਾਂਗਰਸ ਆ US ਕਾਂਗਰਸ ਉਹ ਕਾਹਤੇ ਨਹੀਂ ਇਹਦੇ ਉੱਤੇ ਐਕਟ ਕਰ ਰਹੀ। ਉਹਨਾਂ ਨੂੰ ਤਾਂ ਇੱਕ ਤਰ੍ਹਾਂ ਨਾਲ ਜਿਹੜੀ US ਓਲੰਪਿਕ ਕਮੇਟੀ ਹੈਗੀ ਆ ਉਹਨੂੰ ਜਿਹੜਾ ਕਹਿੰਦੇ ਵੀ ਭੰਗ ਕਰ ਦੇਣਾ ਚਾਹੀਦਾ ਸੀ। ਦੇਖੋ ਏਦਾਂ ਕਿੱਦਾਂ ਹੋ ਰਿਹਾ ਹੈਗਾ ਵੀ 30 ਸਾਲਾਂ ਤੋਂ, ਔਰ ਕਿੰਨੀਆਂ ਉਹਦੀਆਂ ਕੰਪਲੇਨ ਵੀ ਹੋਈਆਂ ਪਿਛਲੇ ਸਾਲਾਂ ਦੇ ਵਿੱਚ ਤੇ ਕਿਸੇ ਨੇ ਅਸਰ ਨਹੀਂ ਕੀਤਾ। ਮੁੜ ਕੇ ਫਿਰ ਕਿੰਨੀਆਂ ਕੁੜੀਆਂ ਇਕੱਠੀਆਂ ਹੋ ਕੇ ਜਿਹੜਾ ਉਹਨਾਂ ਨੇ ਜਿਹੜੀ ਕੰਪਲੇਨ ਫਾਈਲ ਕੀਤੀ ਤੇ ਇਨਵੈਸਟੀਗੇਸ਼ਨ ਹੋਈ ਤੇ ਇਹ ਹੋਇਆ। ਤੇ ਜੱਜ ਵੀ ਬੜਾ ਜਿਹੜੀ ਸੀਗੀ ਵਧਾਈ ਦਾ ਪਾਤਰ ਆ, ਹੁਣ ਬੜੇ ਸਟਰੋਂਗ ਸ਼ਬਦਾਂ ਦੇ ਵਿੱਚ ਕਿਹਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਬੰਦਾ ਜਿਹੜਾ ਆ ਇਦਾਂ ਦਾ ਕੰਮ ਨਾ ਕਰੇ। ਬਿਲਕੁਲ। ਤੇ ਪਰ ਦੇਖੋ ਇਹ ਸਖਤ ਫੈਸਲਾ ਜਿਹੜਾ ਆਇਆ ਹੈ, ਪਰ ਆਈ ਥਿੰਕ ਹੋਰ ਵੀ ਜ਼ਿਆਦਾ ਸਖਤੀ, ਜਿੱਦਾਂ ਤੁਸੀਂ ਵੀ ਇਸ਼ਾਰਾ ਕੀਤਾ, ਲੋਕ ਵੀ ਕਹਿ ਰਹੇ ਨੇ ਵੀ ਕਾਂਗਰਸ ਨੂੰ ਇਸ ਚੀਜ਼ ਦੇ ਉੱਤੇ ਐਕਟ ਕਰਕੇ ਇਹ ਪੂਰੇ ਦੇ ਪੂਰੇ ਪ੍ਰਸ਼ਾਸਨ ਦੀ ਜਿਹੜੀ ਆ ਉਹ ਖਬਰ ਲੈਣ ਦੀ ਜਿਹੜੀ ਇਸ ਦੇ ਵਿੱਚ ਜ਼ਰੂਰਤ ਹੈਗੀ ਆ। ਉਹਨਾਂ ਦੇ ਨੱਕ ਦੇ ਹੇਠਾਂ ਇੰਨਾ ਕੁਛ ਜਿਹੜਾ ਉਹ ਕਿੱਦਾਂ ਹੁੰਦਾ ਰਹਿ ਗਿਆ। ਤੇ ਸੋ ਇਹਦੇ ਸੰਬੰਧ ਵਿੱਚ ਜਿਹੜੇ ਜੱਜ ਰੋਜ਼ਮਰੀ ਐਕੁਇਲੀਨਾ ਆ ਉਹਨਾਂ ਨੇ ਕੋਰਟ ਦੇ ਵਿੱਚ ਇਹ ਕਿਹਾ ਵੀ ਇਹਦੀ ਜਿਹੜੀ ਆ ਮੈਸਿਵ ਵੱਡੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈਗੀ ਆ ਵੀ ਕਾਹਤੇ ਉੱਥੇ ਇਨਐਕਸ਼ਨ ਨਹੀਂ ਹੋਇਆ, ਹਨਾ, ਪਈ ਕਾਹਤੇ ਇੰਨਾ ਚਿਰ ਚੁੱਪ ਰਹੀ। ਤੇ ਕਹਿੰਦੀ ਪਈ ਜਿਹੜਾ ਜਸਟਿਸ ਆ ਇਹ ਤਾਂ ਬਹੁਤ ਕੁਝ ਰਿਕੁਆਇਰ ਕਰਦਾ, ਜਿੰਨਾ ਕੁ ਮੈਂ ਕਰ ਸਕਦੀ ਇਹਦੇ ਨਾਲੋਂ ਵੀ ਬਹੁਤ ਜ਼ਿਆਦਾ ਰਿਕੁਆਇਰ ਕਰਦਾ ਹੈਗਾ। ਬਿਲਕੁਲ ਬਿਲਕੁਲ। ਉਸ ਨੇ ਆਪਣੇ ਜਿਹੜੇ ਇਸ ਜਦੋਂ
ਫੈਸਲਾ ਸੁਣਾ ਰਹੇ ਸੀ, ਉਹ ਕਹਿੰਦੇ ਵੀ ਤੁਸੀਂ ਹੁਣ ਪੀੜਤ ਨਹੀਂ, ਤੁਸੀਂ ਸਰਵਾਈਵਰ ਹੋ ਇਸ ਚੀਜ਼ ਦੇ, ਵੀ ਤੁਸੀਂ ਇਸ ਦੇ ਵਿੱਚੋਂ ਬਚ ਕੇ ਜਿਹੜੇ ਨਿਕਲੇ ਆ ਤੇ ਤੁਹਾਡੀ ਹਿੰਮਤ ਦੀ ਉਹ ਦਾਤ ਦਿੰਦੇ ਆ। ਕਿਉਂਕਿ 156 ਹਰਜੋਤ ਸਿੰਘ ਜੀ ਔਰਤਾਂ ਨੇ, ਕੁੜੀਆਂ ਨੇ, ਨਾਬਾਲਗ, ਬਾਲਗ, ਹਰ ਤਰ੍ਹਾਂ ਦੀਆਂ ਜਿਨ੍ਹਾਂ ਦੇ ਨਾਲ ਜਿਸਮਾਨੀ ਸ਼ੋਸ਼ਣ ਇਸ ਡਾਕਟਰ ਨੇ ਜਿਹੜਾ ਉਹ ਕੀਤਾ, ਵੀ ਉਹ ਉਹਨਾਂ ਨੂੰ ਜਿਹੜਾ ਹੌਸਲਾ ਅਫਜ਼ਾਈ ਵੀ ਕੀਤੀ ਤੇ ਉਹਨਾਂ ਦੀ ਜਿਹੜੀ ਹਿੰਮਤ ਦੀ ਦਾਤ ਵੀ ਜਿਹੜੀ ਉਸਨੇ ਦਿੱਤੀ। ਹਰਜੋਤ ਸਿੰਘ ਜੀ ਸ਼ਾਇਦ ਇਸ ਦੇ ਉੱਤੇ ਈਡੀ ਕਾਰਵਾਈ ਸ਼ਾਇਦ ਨਾ ਹੁੰਦੀ ਜਿਸ ਤੋਂ ਪਹਿਲਾਂ ਜਿਹੜੀ ਚਾਈਲਡ ਪੋਰਨੋਗ੍ਰਾਫੀ ਦੇ ਮਸਲੇ ਦੇ ਵਿੱਚ ਜੇ ਨਾ ਫਸਦਾ, ਕਿਉਂਕਿ ਆਲਰੇਡੀ ਇੱਕ ਟੈਂਟਡ ਜਿਹੜਾ ਇਹ ਬਣ ਚੁੱਕਾ ਸੀ ਡਾਕਟਰ। ਉਸ ਤੋਂ ਬਾਅਦ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਔਰਤਾਂ ਹੋਰ ਆਈਆਂ, ਜਿਹੜੀ ਇੱਕ ਮੀ ਟੂ ਮੂਵਮੈਂਟ ਚੱਲੀ, ਉਸ ਨੂੰ ਦੇਖ ਕੇ ਦੇ ਹੋਏ ਇਹਨਾਂ ਕੁੜੀਆਂ ਦੇ ਵਿੱਚ, ਇਹਨਾਂ ਔਰਤਾਂ ਦੇ ਵਿੱਚ ਵੀ ਥੋੜਾ ਹੌਸਲਾ ਵਧਿਆ ਵੀ ਅਸੀਂ ਵੀ ਜਿਹੜੀ ਆਪਣੀ ਕਹਾਣੀ ਜਿਹੜੀ ਆ ਅੱਗੇ ਆ ਕੇ ਦਸੀਏ। 156 ਔਰਤਾਂ ਨੇ ਹਰਜੋਤ ਸਿੰਘ ਜੀ ਟੈਸਟੀਮੋਨੀ ਦਿੱਤੀ ਉਸ ਅਦਾਲਤ ਦੇ ਵਿੱਚ ਤੇ ਆਪਣੇ ਆਪ ਨੂੰ ਬੜਾ ਰਿਮੋਰਸਫੁਲ, ਬੜਾ ਹੁਣ ਪਛਤਾਵੇ ਦਾ ਜਿਹੜਾ ਉਹ ਦਿਖਾ ਰਿਹਾ ਸੀਗਾ ਵੀ ਮੈਨੂੰ ਬਹੁਤ ਪਛਤਾਵਾ ਆ ਵੀ ਮੈਂ ਤੁਹਾਡੇ ਨਾਲ ਜਿਹੜਾ ਇਹ ਕੁਛ ਕੀਤਾ ਆ। ਤੇ ਪਰ ਜਿੱਦਾਂ ਜੱਜ ਨੇ ਉੱਥੇ ਆਖਿਆ, ਜੱਜ ਰੋਜ਼ਮੈਰੀ ਨੇ, ਵੀ ਹੁਣ ਮੈਂ ਤੇਰੀ ਇੱਕ ਹਿਸਾਬ ਨਾਲ ਮੌਤ ਦੀ ਜਿਹੜੀ ਇੱਕ ਹਿਸਾਬ ਨਾਲ ਲਿਖ ਦਿੱਤੀ ਆ, ਵਾਰੰਟ ਤੇਰਾ ਲਿਖਤਾ ਆ ਤੇ 145 ਸਾਲ ਸਭ ਨੂੰ ਪਤਾ ਹੈ ਵੀ ਇੰਨੀ ਉਮਰ ਕੋਈ ਵੀ ਜਿਹੜਾ ਨਹੀਂ ਭੋਗਦਾ, ਪਰ ਹੁਣ ਉਸ ਦੀ ਜਿਹੜੀ ਅੰਦਰ ਹੀ ਮੌਤ ਹੋਊਗੀ। ਤੇ ਹਰਜੋਤ ਸਿੰਘ ਜੀ ਇਹ ਕਹੀ ਅਣਕਹੀ ਗੱਲ ਆ ਜਿਹੜੀ ਸਭ ਨੂੰ ਪਤਾ ਹੈ ਵੀ ਜੇ ਇਹ ਬੰਦਿਆਂ ਦਾ ਜੇਲ੍ਹਾਂ ਦੇ ਵਿੱਚ ਹਾਲ ਕੀ ਹੁੰਦਾ ਆ, ਵੀ ਸਾਰੇ ਜਾਣੇ ਜਿਹੜੇ ਕੋਈ ਕੁੜੀਆਂ ਦੇ ਨਾਲ ਕੋਈ ਅਜਿਹੀਆਂ ਗੱਲਾਂ ਕਰਦੇ ਆ ਤੇ ਉੱਥੇ ਦੇ ਚਾਹੇ ਕੁਛ ਵੀ ਹੋਵੇ, ਕਹਿੰਦੇ ਆ ਜਿਹੜੀ ਇੱਕ ਗੱਲ ਪ੍ਰਚਲਿਤ ਹੈਗੀ ਆ ਵੀ ਉਹ ਇਹ ਚੀਜ਼ਾਂ ਨੂੰ ਲਾਈਕ ਨਹੀਂ ਕਰਦੇ, ਵੀ ਜਿਹੜਾ ਇਸ ਤਰੀਕੇ ਦੇ ਨਾਲ ਛੋਟੀਆਂ ਕੁੜੀਆਂ ਦੇ ਨਾਲ ਇਦਾਂ ਦਾ ਜਿਸਮਾਨੀ ਸ਼ੋਸ਼ਣ ਕਰਕੇ ਜਿਹੜਾ ਉੱਥੇ ਆਇਆ ਹੋਵੇ। ਤੇ ਅਗਲੀ ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਟਰੰਪ ਆ, ਉਹਨਾਂ ਨੇ ਅੱਜ ਅਨਾਉਂਸ ਕਰ ਦਿੱਤਾ ਵੀ ਜਿਹੜੀ ਪੈਲਸਤੀਨੀਅਨ ਨੂੰ ਜਿਹੜੀ ਵੀ ਏਡ ਜਾਂਦੀ ਹੈਗੀ ਉਹ ਟੋਟਲੀ ਅਸੀਂ ਬੰਦ ਕਰਾਂਗੇ। ਸਟੇਟ ਡਿਪਾਰਟਮੈਂਟ ਕਹਿੰਦਾ ਵੀ $45 ਮਿਲੀਅਨ ਦੇ ਜਿਹੜੀ ਰਿਫਿਊਜੀ ਪਲੇਜ ਜਾਂਦੀ ਸੀਗੀ। ਉਹਨਾਂ ਨੇ ਮੇਨ ਕਾਰਨ ਇਹ ਦੱਸਿਆ ਹੈਗਾ ਆ, ਵਰਲਡ ਇਕਨੋਮਿਕ ਫੋਰਮ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਅੱਜ ਕੱਲ੍ਹ ਗਏ ਆ, ਬਹੁਤ ਸਾਰੇ ਮੁਲਕਾਂ ਦੇ ਜਿਹੜੇ ਲੀਡਰ ਆ ਉੱਥੇ ਗਏ ਹੋ ਗਏ ਆ, ਡੈਵੋਸ ਸਵਿਟਜ਼ਰਲੈਂਡ ਦੇ ਵਿੱਚ। ਤੇ ਉਹਨਾਂ ਨੇ ਕਿਹਾ ਵੀ ਜਿਹੜੇ ਗੱਲਬਾਤ ਕਰਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਜਿਹੜੇ ਹੈਗੇ ਇਜ਼ਰਾਈਲ ਦੇ, ਉਹਨਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਵੀ ਅਸੀਂ ਜਿਹੜੀ ਪੈਲਸਤੀਨੀਅਨ ਦੀ ਜਿਹੜੀ ਫੰਡਿੰਗ ਆ ਉਹ ਬੰਦ ਕਰ ਰਹੇ ਹਾਂ ਅਨਲੈਸ ਕਿ ਉਹ ਐਗਰੀ ਹੁੰਦੇ ਆ ਵੀ ਤੁਸੀਂ ਪੀਸ ਟਾਕ ਕਰੋ। ਕਹਿੰਦੇ ਇਹਦਾ ਮੇਨ ਕਾਰਨ ਇਹ ਵੀ ਦੱਸਿਆ ਜਾਂਦਾ ਆ ਵੀ ਜਦੋਂ ਪਿੱਛੇ ਜਿਹੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਆ ਉਹ ਮਿਡਲ ਈਸਟ ਦੇ ਵਿੱਚ ਗਏ ਸੀ ਤੇ ਪੈਲਸਤੀਨੀਅਨਾਂ ਨੇ ਉਹਨਾਂ ਨੂੰ ਮਿਲਣ ਤੋਂ ਨਾ ਕਰ ਦਿੱਤੀ, ਜਿਹੜੇ ਪੈਲਸਤੀਨੀਅਨ ਲੀਡਰ ਹੈਗੇ ਆ। ਤੇ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਵੀ ਉਹਨਾਂ ਨੇ ਸਾਡੀ ਜਿਹੜੀ ਆ ਇੱਕ ਤਰ੍ਹਾਂ ਨਾਲ ਬੇਇੱਜ਼ਤੀ ਕੀਤੀ ਹੈਗੀ ਆ, ਤੇ ਜੇ ਉਹਨਾਂ ਦਾ ਇਹ ਬਿਹੇਵੀਅਰ ਆ ਵੀ ਆਪਾਂ ਅਮਰੀਕਾ ਵਾਲੇ ਕਾਹਤੇ ਉਹਨਾਂ ਨੂੰ ਜਿਹੜਾ ਪੈਸਾ ਦਈਏ। ਜੀ ਬਿਲਕੁਲ, ਪਰ ਦੇਖੋ ਧੱਕੇ ਦੇ ਨਾਲ ਉਹਨਾਂ ਦੀ ਜ਼ਮੀਨ ਜਿਹੜੀ ਹੈ, ਦੇਖੋ ਹਰਜੋਤ ਸਿੰਘ ਜੀ ਸਭ ਨੂੰ ਪਤਾ ਵੀ ਇਹ ਮਸਲਾ ਬਹੁਤ ਗੁੰਝਲਦਾਰ ਆ, ਵੀ ਤੁਸੀਂ ਪੈਸੇ ਰੋਕ ਕੇ, ਡਾਲਰ ਰੋਕ ਕੇ ਤੁਸੀਂ ਕਹੋ ਵੀ ਨਹੀਂ ਜੀ ਹੁਣ ਆ ਜਾਓ ਟੇਬਲ ਦੇ ਉੱਤੇ ਤੇ ਤਾਂ ਤੁਹਾਡੀ ਜਿਹੜੀ ਅਸੀਂ ਗੱਲ ਸੁਣਨੀ ਆ, ਪਰ ਉਹ ਵੀ ਕਹਿੰਦੇ ਏਡੇ ਥੋੜੇ ਹੋਏ ਨਹੀਂ ਆ। ਉਹਨਾਂ ਨੇ ਵੀ ਪਹਿਲੋਂ ਵੀ ਇਹ ਬਿਆਨ ਦਿੱਤੇ ਆ, ਸਾਨੂੰ ਨਹੀਂ ਤੁਹਾਡੀ ਜਿਹੜੀ ਏਡ ਚਾਹੀਦੀ, ਅਸੀਂ ਆਪਣੀ ਜਿਹੜੀ ਆ ਜਿਹੜਾ ਹੱਕ ਆ ਉਹ ਮੰਗਣ ਦੇ ਲਈ ਤੇ ਹਮੇਸ਼ਾ ਹੀ ਜਿਹੜੇ ਜੁਝਾਰੂਪਨ ਦੇ ਨਾਲ ਜਿਹੜਾ ਉੱਥੇ ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਲੜਦੇ ਰਹਾਂਗੇ ਜਾਂ ਹੱਕ ਜਿਹੜੇ ਉਹ ਮੰਗਦੇ ਰਹਾਂਗੇ। ਸੋ ਦੇਖਦੇ ਹਾਂ ਵੀ ਕੀ ਵਾਕਿਆ ਹੀ ਇਹ ਜਿਹੜਾ ਟਫ ਟਾਕ ਸਿਰਫ ਡਾਲਰਾਂ ਦੇ ਸਿਰ ਦੇ ਉੱਤੇ ਜਿਹੜਾ ਕਰ ਰਹੇ ਨੇ ਰਾਸ਼ਟਰਪਤੀ ਟਰੰਪ, ਕਿਉਂਕਿ ਉਹਨਾਂ ਨੇ ਕਹਿਤਾ ਵੀ ਬਗੈਰ ਕਿਸੇ ਗੱਲਬਾਤ ਤੋਂ ਅਸੀਂ ਤੁਹਾਡੀ ਜਿਹੜੀ ਹਰ ਤਰ੍ਹਾਂ ਦੀ ਜਿਹੜੀ ਏਡ ਆ ਉਹ ਰੋਕ ਹੀ ਦੇਣੀ ਆ। ਸੋ ਦੇਖਦੇ ਹਾਂ ਜਿਹੜੇ ਇਸ ਦੇ ਵਿੱਚ ਪੈਲਸਤੀਨ ਵਾਲੇ ਵੀ ਜਿਹੜੇ ਆ ਉਹ ਕੀ ਕਹਿੰਦੇ ਨੇ। ਤੇ ਇਹਦੇ ਸੰਬੰਧ ਵਿੱਚ ਜਿਹੜੇ ਟਰੰਪ ਦੇ ਜਵਾਈ ਹੈਗੇ ਆ ਜੈਰਡ ਕਸ਼ਨਰ, ਉਹ ਕਹਿੰਦੇ ਪਈ ਮਿਡਲ ਈਸਟ ਐਨਵਾਏ ਜਿਹੜੇ ਜੇਸਨ ਗ੍ਰੀਨਬਲੈਟ ਆ ਉਹਨਾਂ ਨਾਲ ਰਲ ਕੇ ਇੱਕ ਇਜ਼ਰਾਈਲੀ ਪੈਲਸਤੀਨੀਅਨ ਜਿਹੜੀ ਆ ਕਨਫਲਿਕਟ ਦੇ ਬਾਰੇ ਜਿਹੜੀ ਪੀਸ ਪਲਾਨ ਆ ਉਹਦੇ ਤੇ ਵਰਕਆਊਟ ਕਰ ਰਹੇ ਹੈਗੇ ਆ। ਇਸ ਸਾਲ ਦੇ ਕਹਿੰਦੇ ਅਰਲੀ ਦੇ ਵਿੱਚ ਮੇਬੀ 1-2 ਮਹੀਨਿਆਂ ਦੇ ਵਿੱਚ ਜਿਹੜਾ ਇਹ ਪ੍ਰਪੋਜ਼ਲ ਬਾਹਰ ਆਊਗਾ ਇਜ਼ਰਾਈਲ ਤੇ ਪੈਲਸਤੀਨੀਆਂ ਦੀ ਜਿਹੜੀ ਪੀਸ ਟਾਕ ਦੇ ਬਾਰੇ, ਪਰ ਇਹਦੇ ਬਾਰੇ ਹਜੇ ਜਿਹੜੀ ਡਿਟੇਲ ਆ ਉਹ ਕੋਈ ਨਹੀਂ ਪਤਾ ਕਿਸੇ ਨੂੰ, ਪਰ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਆ ਵੀ ਇਟ ਵਿਲ ਬੀ ਅ ਵੈਰੀ ਗੁੱਡ ਪ੍ਰਪੋਜ਼ਲ ਫਾਰ ਇਜ਼ਰਾਈਲ। ਚਲੋ ਜੀ, ਉਹ ਤਾਂ ਉਹਨਾਂ ਨੇ ਕਹਿੰਦੀ ਆ ਹਰ ਇੱਕ ਚੀਜ਼ ਜਿਹੜੀ ਉਹ ਕਹਿੰਦੇ ਉਹ ਹਮੇਸ਼ਾ ਸਭ ਤੋਂ ਬੈਸਟ ਹੁੰਦੀ ਆ। ਹੋਪਫੁਲੀ ਕੀ ਜਿਹੜੀ ਉਹ ਕੁਛ ਬਣੇ, ਪਰ ਜੈਰਡ ਕੁਸ਼ਨਰ ਨੂੰ ਕੋਈ ਇੱਦਾਂ ਦੀ ਚੀਜ਼ ਦੀ ਅਜੇ ਹੈ ਨਹੀਂ ਆ, ਤੇ ਪਰ ਹੁਣ ਸਾਲ ਹੋ ਗਿਆ, ਸ਼ਾਇਦ ਕੁਛ ਨਾ ਕੁਛ ਇਸ ਦੇ ਵਿੱਚ ਸਿੱਖ ਗਏ ਹੁਣ ਕਿੱਦਾਂ ਜਿਹੜੀ ਗੱਲਬਾਤ ਕਰਨੀ ਆ। ਤੇ ਹਰਜੋਤ ਸਿੰਘ ਜੀ ਨਾਲ ਹੀ ਰਾਸ਼ਟਰਪਤੀ ਟਰੰਪ ਨੇ ਜਿਹੜੇ ਵਰਲਡ ਇਕਨੋਮਿਕ ਫੋਰਮ ਦੇ ਉੱਤੇ ਜਿਹੜੇ ਇੱਕ ਹੋਰ ਬਿਆਨ ਦੇ ਵਿੱਚ ਆਖਿਆ ਵੀ ਕਹਿੰਦੇ ਵੀ US ਤੇ UK ਦੇ ਟ੍ਰੇਡ ਦੇ ਵਿੱਚ ਕਹਿੰਦੇ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਬਹੁਤ ਵੱਡਾ ਵਾਧਾ ਜਿਹੜਾ ਆ ਉਹ ਦੇਖਦਾ ਹਾਂ। ਆਈ ਥਿੰਕ ਉਹਨਾਂ ਦਾ ਨਾਲ ਦੇ ਨਾਲ ਇਸ਼ਾਰਾ ਜਿਹੜਾ ਬ੍ਰੈਕਸਿਟ ਵੱਲ ਨੂੰ ਵੀ ਸੀਗਾ, ਵੀ ਹੁਣ ਬ੍ਰੈਕਸਿਟ ਜਦੋਂ ਹੋਵੇਗਾ ਤੇ ਯੂਰਪੀਅਨ ਯੂਨੀਅਨ ਦੇ ਨਾਲ ਕਈ ਤਰੀਕੇ ਦੇ ਸੰਬੰਧ ਜਿਹੜੇ ਆ
ਉਹਨਾਂ ਦੇ ਟੁੱਟਣਗੇ, ਇੰਪੋਰਟ ਐਕਸਪੋਰਟ ਦੇ ਉੱਤੇ ਜਿਹੜਾ ਉਸ ਦਾ ਜਿਹੜਾ ਫਰਕ ਪਊਗਾ। ਤੇ ਸ਼ਾਇਦ ਉਹ ਕਹਿ ਰਹੇ ਸੀਗੇ ਵੀ ਤੁਸੀਂ ਵੀ ਆਪਣੇ ਮੁਲਕ ਨੂੰ ਇੱਕ ਹਿਸਾਬ ਦੇ ਨਾਲ ਬਾਕੀ ਸਾਰਿਆਂ ਦੇ ਨਾਲੋਂ ਜਿਹੜੇ ਜਕੜਿਆ ਜਿਹੜਾ ਸੀਗਾ ਉਸ ਨੂੰ ਵੱਖ ਕੀਤਾ ਆ, ਤੇ ਅਸੀਂ ਵੀ ਇਹੀ ਚੀਜ਼ ਚਾਹੁੰਦੇ ਆ। ਤੇ ਉਸ ਵੱਲ ਨੂੰ ਜਿਹੜਾ ਇਸ਼ਾਰਾ ਉਹ ਕਰ ਰਹੇ ਸੀਗੇ। ਤੇ ਦੇਖਦੇ ਆ ਵੀ ਜਿਹੜੀ ਉੱਥੋਂ ਦੀ ਆਪਣੀ ਪ੍ਰਧਾਨ ਮੰਤਰੀ ਆ ਥੈਰੇਸਾ ਮੇ ਤੇ ਨਾਲ ਜਿਹੜੇ ਆਪਣੇ ਰਾਸ਼ਟਰਪਤੀ ਨੇ, ਉਹਨਾਂ ਨੇ ਮਿਲ ਕੇ ਜਿਹੜੀ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਗੱਲਬਾਤ ਕਰਦੇ ਹੋਏ ਉਹਨਾਂ ਨੇ ਇਹ ਭਵਿੱਖਬਾਣੀ ਕੀਤੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਪਾਰ ਜਿਹੜਾ ਖਾਸਾ ਜਿਹੜਾ ਵਧਣ ਦੇ ਉਹਨਾਂ ਨੇ ਅਨੁਸਾਰ ਜਾਂ ਕਹਿ ਲਓ ਵੀ ਭਵਿੱਖਬਾਣੀ ਕੀਤੀ। ਇਹ ਬਿਲਕੁਲ ਪਹਿਲੀ ਵਾਰੀ ਖੁੱਲ੍ਹ ਕੇ ਗੱਲ ਹੋਈ ਹੈਗੀ ਆ ਪ੍ਰੈਜ਼ੀਡੈਂਟ ਟਰੰਪ ਦੀ ਇੰਗਲੈਂਡ ਦੀ ਪ੍ਰਾਈਮ ਮਿਨਿਸਟਰ ਦੇ ਨਾਲ ਨਵੰਬਰ ਤੋਂ ਬਾਅਦ। ਤੇ ਇੱਥੇ ਆਏ ਸੀਗੇ। ਸੋ ਉਹਨਾਂ ਨੇ ਇਹ ਵੀ ਕਿਹਾ ਵੀ ਬਹੁਤ ਸਾਰੇ ਜਿਹੜੇ ਆ ਗਲਤ ਅਫਵਾਹਾਂ ਫੈਲਾਉਂਦੇ ਰਹੇ ਆ ਵੀ ਸਾਡੇ ਜਿਹੜੇ ਦੋਨਾਂ ਲੀਡਰਾਂ ਦੇ ਵਿੱਚ ਡਿਫਰੈਂਸ ਹੈਗੇ ਆ, ਪਰ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ। ਤੇ ਜਿਹੜੀ ਡਾਊਨਿੰਗ ਸਟਰੀਟ ਜਿੱਦਾਂ UK ਦੀ ਜਿਹੜੀ ਹੈਗੀ ਆ, ਜਿੱਦਾਂ ਵਾਈਟ ਹਾਊਸ ਆ, ਉਹਨਾਂ ਨੇ ਆਪਣੇ ਆਫੀਸ਼ੀਅਲ ਨੂੰ ਇਹ ਕਿਹਾ ਵੀ ਜਦੋਂ ਹੁਣ ਪ੍ਰੈਜ਼ੀਡੈਂਟ ਟਰੰਪ UK 'ਚ ਆਉਂਦੇ ਆ ਲੇਟਰ ਦਿਸ ਈਅਰ, ਤੇ ਉਹਦੇ ਉੱਤੇ ਵਰਕਆਊਟ ਕਰਨਾ ਜਿਹੜਾ ਆ ਸ਼ੁਰੂ ਕਰ ਦੋ। ਸੋ ਲੱਗਦਾ ਵੀ ਆ ਰਾਜਕਰਮਵੀਰ ਸਿੰਘ ਜੀ, ਜਿਸ ਹਿਸਾਬ ਨਾਲ ਇਹ ਕਈ ਕੰਟਰੀਆਂ ਨੂੰ ਕੱਟ ਆਫ ਕਰ ਰਿਹਾ ਵੀ UK ਦੇ ਨਾਲ ਸ਼ਾਇਦ ਟ੍ਰੇਡ ਜਿਹੜੀ ਆ ਉਹ ਜ਼ਿਆਦਾ ਵਧਾ ਵੀ ਦੇਣ। ਤੇ ਨਾਲ ਹੀ ਇਸ ਦੇ ਨਾਲ ਜੇ ਟ੍ਰੇਡ ਵਾਲੀ ਗੱਲ ਕਰੀਏ ਵੀ ਜਿਹੜੇ ਜਸਟਿਨ ਟਰੂਡੋ ਨੇ ਤੇ ਜਿਹੜਾ ਟਰਾਂਸ ਅਮਰੀਕਨ ਜਿਹੜੀ ਇੱਕ ਇਹਨਾਂ ਦੀ ਚੱਲਦੀ ਹੈ ਸਮਝੌਤਾ ਜਿਹੜਾ ਚੱਲਦਾ ਨਾਫਟਾ ਵਾਲਾ ਤੇ ਕੱਲਾ ਨਾਰਥ ਅਮਰੀਕਾ ਦੇ ਵਿੱਚ ਹੈ, ਟਰਾਂਸ ਅਮਰੀਕਨ ਜਿਹੜਾ ਆ ਯੂਰਪ ਦੇ ਜਿਹੜੇ ਹੋਰ ਮੁਲਕਾਂ ਦੇ ਨਾਲ ਆ, ਇਹਨਾਂ ਨੇ ਵਿਦਆਊਟ ਅਮਰੀਕਾ ਉਹਨਾਂ ਸਾਰੇ ਜਿਹੜੇ ਮੁਲਕਾਂ ਨੇ ਆਪਸ ਦੇ ਵਿੱਚ ਜਿਹੜਾ ਸਮਝੌਤੇ ਨੂੰ ਇਕਰਾਰ ਨੂੰ ਦੁਬਾਰਾ ਕੰਟੀਨਿਊ ਜਿਹੜਾ ਉਹ ਕਰ ਲਿਆ ਆ। ਇਹ 1-2 ਦਿਨ ਪਹਿਲਾਂ ਜਿਹੜੀ ਇਹ ਘਟਨਾ ਜਿਹੜੀ ਵਾਪਰੀ ਸੀ, ਕਿਉਂਕਿ ਰਾਸ਼ਟਰਪਤੀ ਟਰੰਪ ਨੇ ਆਖਿਆ ਸੀਗਾ ਵੀ ਇਹ ਜਿਹੜਾ ਟਰਾਂਸ ਅਟਲਾਂਟਿਕ ਤੇ ਟਰਾਂਸ ਜਿਹੜਾ ਯੂਰਪ ਦਾ ਜਿਹੜਾ ਸਮਝੌਤਾ ਹੈ, ਵਪਾਰ ਦਾ ਸਮਝੌਤਾ ਆ, ਉਸ ਦੇ ਉੱਤੇ ਅਸੀਂ ਮੁੜ ਜਿਹੜਾ ਨੈਗੋਸ਼ੀਏਟ ਕਰਨਾ ਹੈ, ਮੁੜ ਕੇ ਦੁਬਾਰਾ ਗੱਲ ਕਰਨੀ ਆ। ਪਰ ਆਈ ਥਿੰਕ ਉਸ ਦੇ ਵਿੱਚ ਕੋਈ ਬਹੁਤੀ ਗੱਲ ਅੱਗੇ ਹੋ ਨਾ ਸਕੀ ਤੇ ਵਿਦਆਊਟ ਅਮਰੀਕਾ ਬਾਕੀ ਸਾਰੇ ਮੁਲਕਾਂ ਨੇ ਆਪਣੇ ਜਿਹੜੇ ਵਪਾਰ ਦੇ ਸਮਝੌਤਿਆਂ ਨੂੰ ਮੁੜ ਕੇ ਜਿਹੜਾ ਉਸੇ ਤਰੀਕੇ ਦੇ ਨਾਲ ਰੀਨਿਊ ਜਿਹੜਾ ਆ ਉਹ ਕਰ ਲਿਆ ਆ। ਸੋ ਜਿੱਦਾਂ ਤੁਸੀਂ ਵੀ ਇਸ਼ਾਰਾ ਕਰ ਰਹੇ ਹੋ ਵੀ ਆਪਣੇ ਆਪ ਨੂੰ ਅਲੱਗ ਥਲੱਗ ਜਿਹੜਾ ਉਹ ਕਰ ਰਹੇ ਨੇ, ਇਕੱਲਿਆਂ ਕਰ ਰਹੇ ਨੇ, ਇਕੱਲੇ ਮੁਲਕ ਦੇ ਨਾਲ ਸ਼ਾਇਦ ਉਹ ਵੱਖੋ ਵੱਖਰੇ ਤਰੀਕੇ ਦੇ ਨਾਲ ਸਮਝੌਤੇ ਜਿਹੜੇ ਉਹ ਕਰਨਾ ਚਾਹੁੰਦੇ ਨੇ। ਕਿੰਨੀ ਕਾਮਯਾਬੀ ਮਿਲੂਗੀ, ਕੀ ਗੱਲ ਹੋਊਗੀ, ਆਪਾਂ ਜ਼ਰੂਰ ਅਪਡੇਟਸ ਤੁਹਾਨੂੰ ਸਾਰਿਆਂ ਨੂੰ ਜਿਹੜਾ ਜ਼ਰੂਰ ਦੱਸਦੇ ਰਵਾਂਗੇ। ਨਾਫਟਾ ਦੇ ਉੱਤੇ ਤਾਂ ਆਲਰੇਡੀ ਜਿਹੜੀ ਤਲਵਾਰ ਆ ਆਲਰੇਡੀ ਲਟਕੀ ਹੋਈ ਜੀ। ਬਿਲਕੁਲ, ਜੇ ਨਾਫਟਾ ਦੀ ਗੱਲ ਕਰਦੇ ਜਾਈਏ ਰਾਜਕਰਮਵੀਰ ਸਿੰਘ ਜੀ, ਕਹਿੰਦੇ ਪਈ ਜਿਹੜੀ ਟ੍ਰੇਡ ਵਾਰ ਆ ਆਲਰੇਡੀ ਜਿਹੜੀ USA ਨੇ ਸਟਾਰਟ ਕਰ ਦਿੱਤੀ ਹੈਗੀ ਆ ਕੈਨੇਡਾ ਦੇ ਉੱਤੇ। 11% ਜਿਹੜੀ ਉਹਨਾਂ ਦੀ ਇੰਪੋਰਟ ਹੁੰਦੀ ਆ, ਜਿਹਦੇ ਵਿੱਚ ਖਾਸ ਕਰਕੇ ਲੰਬਰ, ਉੱਥੋਂ ਲੱਕੜੀ ਸਭ ਤੋਂ ਵੱਧ ਕੈਨੇਡਾ ਤੋਂ ਆਉਂਦੀ ਆ। ਤੇ ਜਿਹੜੇ ਪਲੇਨ ਬਣਦੇ, ਜਹਾਜ਼ ਬਣਦੇ, ਇੱਕ ਉੱਥੇ ਦੀ ਕੰਪਨੀ ਹੈਗੀ ਆ, ਉਹਦੇ ਉੱਤੇ ਜਿਹੜਾ ਉਹਨਾਂ ਨੇ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰ ਦਿੱਤੀ ਹੈਗੀ ਆ। ਜਿਹੜੀ ਕੰਪਨੀ ਪਲੇਨ ਮੇਕਰ ਕੰਪਨੀ ਹੈਗੀ ਬੰਬਾਰਡਾਇਰ ਇਨਕਾਰਪੋਰੇਸ਼ਨ, ਤੇ ਸੌਫਟਵੁੱਡ ਲੰਬਰ ਪ੍ਰੋਡਿਊਸਰ ਜਿਹੜੇ ਆ ਵੈਸਟ ਫਰੇਜ਼ੀਅਰ ਟਿੰਬਰ ਕੰਪਨੀ ਤੇ ਕੈਨਫੋਰ ਕਾਰਪੋਰੇਸ਼ਨ, ਉਹਨਾਂ ਦੀ ਜਿਹੜੀ ਆਲਰੇਡੀ ਉਹਨਾਂ ਨੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈਗੀ ਆ ਵੀ ਕਿਸ ਤਰ੍ਹਾਂ ਜਿਹੜਾ ਇਹਨਾਂ ਨੂੰ ਪੈਨਲਾਈਜ਼ ਕਰ ਸਕੀਏ। ਜੀ ਬਿਲਕੁਲ, ਕਿਉਂਕਿ ਥੋੜੇ ਦਿਨ ਪਹਿਲਾਂ ਹਰਜੋਤ ਸਿੰਘ ਜੀ ਜਿਹੜੇ ਸੋਲਰ ਦੇ ਪ੍ਰੋਡਕਟਸ ਇੱਥੇ ਅਮਰੀਕਾ ਦੇ ਵਿੱਚ ਆਉਂਦੇ ਆ, ਇੰਪੋਰਟ ਹੋ ਕੇ ਜਿਹੜੇ ਇੱਥੇ ਆਉਂਦੇ ਨੇ, ਉਹਨਾਂ ਦੇ ਉੱਤੇ 30% ਟੈਕਸ ਜਿਹੜਾ ਵਧਾਤਾ। ਉਹ ਇੱਕ ਹਿਸਾਬ ਦੇ ਨਾਲ ਜਿਹੜੀ ਕਲੀਨ ਐਨਰਜੀ ਵਾਲੀ ਆ ਤੇ ਜਿਹੜੀ ਸੋਲਰ ਐਨਰਜੀ ਆ ਉਸ ਨੂੰ ਮਹਿੰਗੀਆਂ ਕਰਨ ਦੀ ਇੱਕ ਹਿਸਾਬ ਦੇ ਨਾਲ ਜਿਹੜੀ ਕੋਸ਼ਿਸ਼ ਇਸ ਨੂੰ ਜਿਹੜੇ ਕਈ ਲੋਕ ਜਿਹੜੇ ਗਰਦਾਨ ਰਹੇ ਆ ਵੀ ਉਹ ਚੀਜ਼ ਕੀਤੀ ਜਾ ਰਹੀ ਆ। ਜਦ ਕਿ ਜਿਹੜੀ ਇੱਥੋਂ ਦੇ ਸੋਲਰ ਕੰਪਨੀਆਂ ਦੇ ਜਿਹੜੇ ਪੈਨਲ ਬਣਾਉਂਦੀ ਆ ਜਾਂ ਇੱਥੋਂ ਦੇ ਅਮਰੀਕਨ ਸੋਲਰ ਐਸੋਸੀਏਸ਼ਨ ਜਿਹੜੇ ਹੈਗੇ ਆ, ਉਹਨਾਂ ਨੇ ਇਸ ਕਦਮ ਦਾ ਸਵਾਗਤ ਕੀਤਾ। ਉਹ ਕਹਿੰਦੇ ਇਹਦੇ ਨਾਲ ਸਾਡਾ ਜਿਹੜਾ ਪ੍ਰੋਡਕਟ ਆ ਉਹ ਜ਼ਿਆਦਾ ਜਿਹੜਾ ਉਹ ਵਿਕੂਗਾ। ਪਰ ਲੋਕ ਇਸ ਵਾਲੇ ਪਾਸੇ ਨੂੰ ਸ਼ਾਇਦ ਤਾਂ ਉਹ ਜਾ ਰਹੇ ਆ ਵੀ ਆਲਰੇਡੀ ਜਿਹੜੀ ਦੂਜੀ ਬਿਜਲੀ ਆ ਜਿਹੜੀ ਕੋਲ ਦੇ ਨਾਲ ਜਿਹੜੀ ਜ਼ਿਆਦਾ ਚੱਲਦੀ ਹੈ ਜਾਂ ਨਿਊਕਲੀਅਰ ਦੇ ਨਾਲ ਜਿਹੜੀ ਚੱਲਦੀ ਹੈ, ਜਿਸ ਦਾ ਹਮੇਸ਼ਾ ਖਤਰਾ ਜਿਹੜਾ ਬਣਿਆ ਰਹਿੰਦਾ ਹੈ ਵੀ ਕਿਤੇ ਕੋਈ ਵਿਸਫੋਟ ਜਾਂ ਕੋਈ ਉੱਥੇ ਖਰਾਬੀ ਜਿਹੜੀ ਉਹ ਨਾ ਹੋ ਜਾਵੇ, ਵੀ ਉਹਦੇ ਤੋਂ ਜਿਹੜੇ ਲੋਕ ਨਿਜਾਤ ਪਾਉਣ ਤੇ ਜਿਹੜੀ ਕਲੀਨ ਐਨਰਜੀ, ਗ੍ਰੀਨ ਐਨਰਜੀ ਆ ਉਸ ਵਾਲੇ ਪਾਸੇ ਨੂੰ ਜਾਇਆ ਜਾਵੇ। ਸੋ ਕਿਤੇ ਨਾ ਕਿਤੇ ਹੌਲੀ ਹੌਲੀ ਜਿਹੜੇ ਕਈ ਇੱਦਾਂ ਦੀਆਂ ਚੀਜ਼ਾਂ ਉਹ ਸਾਹਮਣੇ ਆ ਰਹੀਆਂ ਆ ਵੀ ਜਿੱਦਾਂ ਇਹਨਾਂ ਨੇ ਕਿਹਾ ਵੀ ਕੋਲ ਨੂੰ ਅਸੀਂ ਦੁਬਾਰਾ ਜਿਹੜਾ ਆ ਉਹ ਮੁੜ ਕੇ ਜਿਹੜਾ ਉਸ ਦਾ ਵਪਾਰ ਜਿਹੜਾ ਉਹ ਵਧਾਉਣਾ ਆ ਜਾਂ ਉਸ ਨੂੰ ਕਰਨਾ ਆ। ਤੇ ਪਰ ਆਪਾਂ ਸਾਰੇ ਜਾਣੇ ਜਾਣਦੇ ਆ ਵੀ ਕੋਲ ਦੇ ਨਾਲ ਕਿੰਨਾ ਪ੍ਰਦੂਸ਼ਣ ਜਿਹੜਾ ਆ ਉਹ ਫੈਲਦਾ ਆ। ਪਰ ਆਪਾਂ ਸਭ ਨੂੰ ਪਤਾ ਹੈ ਵੀ ਆ ਵੀ ਜਿਹੜੇ ਰਿਪਬਲਿਕਨ ਪਾਰਟੀ ਵਾਲੇ ਹਮੇਸ਼ਾ ਹੀ ਉਹਨਾਂ ਵੱਡੀਆਂ ਜਾਇੰਟ ਕੰਪਨੀਆਂ ਦੇ ਜਿਹੜੇ ਨਜ਼ਦੀਕੀ ਰਹੇ ਨੇ,
ਉਹਨਾਂ ਦੇ ਕਈ ਤਾਂ ਉਹਨਾਂ ਨੂੰ ਪਿੱਠੂ ਵੀ ਜਿਹੜਾ ਹੈ ਉਹ ਆਖ ਦਿੰਦੇ ਨੇ, ਕਿਉਂਕਿ ਉਹਨਾਂ ਦੇ ਲਈ ਹੀ ਇੱਕ ਹਿਸਾਬ ਦੇ ਨਾਲ ਉਹ ਲੌਬਿੰਗ ਜਿਹੜੀ ਉਹ ਕਰਦੇ ਆ। ਤੇ ਇਹ ਜਿਹੜੀਆਂ ਕਈ ਗੱਲਾਂ ਉਹ ਚੀਜ਼ਾਂ ਨੂੰ ਜ਼ਾਹਰ ਕਰਦੀਆਂ ਆ। ਥੋੜ੍ਹੇ ਦਿਨ ਪਹਿਲਾਂ ਇੱਕ ਵਾਈਟ ਹਾਊਸ ਦੇ ਜਿਹੜੇ ਪੱਤਰਕਾਰ ਜਿਹੜਾ ਫੋਟੋ ਜਰਨਲਿਸਟ ਸੀਗਾ ਉਸ ਨੂੰ ਜਿਹੜਾ ਉਹਨਾਂ ਨੇ ਫਾਇਰ ਕਰ ਦਿੱਤਾ ਸੀ, ਕਿਉਂਕਿ ਇੱਕ ਕੋਲ ਕੰਪਨੀ ਦਾ ਜਿਹੜਾ ਬੰਦਾ ਆ ਉਹ ਆਪਣੇ ਜਿਹੜੇ ਸਕੱਤਰ ਨੂੰ ਉੱਥੇ ਮਿਲਿਆ ਸੀਗਾ ਵਾਈਟ ਹਾਊਸ ਦੇ ਵਿੱਚ, ਤੇ ਉਸ ਨੇ ਇਹ ਵਿਸਲ ਬਲੋ ਕੀਤੀ ਸੀ ਵੀ ਇਸ ਦੇ ਵਿੱਚ ਸ਼ਰੇਆਮ ਇੱਕ ਦੂਜੇ ਦੇ ਨਾਲ ਇਹੀ ਏਜੰਡਾ ਡਿਸਕਸ ਕੀਤਾ ਜਾ ਰਿਹਾ ਸੀਗਾ ਵੀ ਆਪਾਂ ਜਿਹੜੇ ਕੋਲ ਕੰਪਨੀ ਵਾਲੇ ਆ ਕਿਸ ਤਰੀਕੇ ਦੇ ਨਾਲ ਅਸੀਂ ਉਸ ਦਾ ਜਿਹੜਾ ਹੋਰ ਜ਼ਿਆਦਾ ਜਿਹੜਾ ਵਧਾ ਕਰਨਾ ਹੈ, ਰਾਦਰ ਦੈਨ ਨੈਗੋਸੀਏਸ਼ਨ। ਜਿਹੜੀ ਕੋਲ ਕੰਪਨੀ ਵਾਲੇ ਆ ਉਹ ਦੱਸ ਰਹੇ ਸੀਗੇ ਵੀ ਤੁਸੀਂ ਆਹ ਕਰੋ, ਤੁਸੀਂ ਆਹ ਕਰੋ। ਜਦੋਂ ਉਹ ਉਸਨੇ ਫੋਟੋਆਂ ਜਿਹੜੀਆਂ ਸਾਰਿਆਂ ਦੇ ਸਾਹਮਣੇ ਵਿਸਲ ਬਲੋ ਕੀਤੀਆਂ, ਉਹਨੂੰ ਪਹਿਲਾਂ ਐਡਮਿਨਿਸਟ੍ਰੇਟਿਵ ਲੀਵ ਤੇ ਰੱਖਿਆ ਗਿਆ ਤੇ ਫਿਰ ਕੁਛ ਦਿਨ ਪਹਿਲਾਂ ਜਿਹੜਾ ਉਸਨੂੰ ਜਿਹੜਾ ਉਹ ਲਾ ਦਿੱਤਾ ਗਿਆ, ਉਸਨੂੰ ਫਾਇਰ ਜਿਹੜਾ ਵਾਈਟ ਹਾਊਸ ਦੇ ਫੋਟੋ ਜਰਨਲਿਸਟ ਦੇ ਤੌਰ ਤੋਂ ਕਰ ਦਿੱਤਾ ਗਿਆ ਸੀਗਾ। ਸੋ ਅਗਲੀ ਖਬਰ ਰਾਜਕਰਮਵੀਰ ਸਿੰਘ ਜੀ ਕਰਦੇ ਜਾਈਏ, ਕਹਿੰਦੇ ਡੂਮਸਡੇ ਕਲੌਕ ਜਿਹੜਾ ਆ ਉਹਨੂੰ ਮਿਡਨਾਈਟ ਦੇ ਲਾਗੇ ਜਿਹੜਾ ਕਰ ਦਿੱਤਾ ਗਿਆ, ਸਿਰਫ 2 ਮਿੰਟ ਜਿੱਦਾਂ ਮਿਡਨਾਈਟ ਤੋਂ ਜਿਹੜਾ ਥਰਸਡੇ ਨੂੰ ਇਹ ਕਰ ਦਿੱਤਾ ਗਿਆ, ਕਿਉਂਕਿ ਇਹਦਾ ਰੀਜ਼ਨ ਇਹ ਦੱਸਿਆ ਗਿਆ, ਕਹਿੰਦੇ ਵੀ ਨਿਊਕਲੀਅਰ ਵੈਪਨ ਕਰਕੇ ਜਿਹੜੀ ਆ ਲੋਕਾਂ ਦੇ ਵਿੱਚ ਬਹੁਤ ਵਰੀਜ਼ ਚੱਲ ਰਹੀਆਂ ਹੈਗੀਆਂ ਆ ਵੀ ਕਦੇ ਵੀ ਜਿਹੜਾ ਆ ਇਹ ਅਟੈਕ ਹੋ ਸਕਦਾ, ਪਲੱਸ ਜਿਹੜਾ ਕਲਾਈਮੇਟ ਚੇਂਜ ਹੈਗਾ ਆ। ਇਹ ਜਿਹੜਾ ਸਾਇੰਸ ਐਂਡ ਸਿਕਿਉਰਿਟੀ ਬੋਰਡ ਨੇ ਇਹ ਜਿਹੜਾ ਡੂਮਸਡੇ ਕਲੌਕ ਆ 30 ਸੈਕਿੰਡ ਕਲੋਜ਼ਰ ਟੂ ਕੈਟਾਸਟ੍ਰੋਫੀ ਦੱਸਿਆ ਹੈਗਾ। ਸੋ ਡੂਮਸਡੇ ਬੇਸਿਕਲੀ ਕਹਿੰਦੇ ਵੀ ਵਿਨਾਸ਼ ਜਦੋਂ ਹੋ ਜਾਣਾ ਹੈ, ਵਿਸ਼ਵ ਦਾ ਜਦੋਂ ਵਿਨਾਸ਼ ਹੋ ਜਾਣਾ ਆ। ਤੇ ਜਿੱਦਾਂ ਇਸ ਤੋਂ ਪਿਛਲੇ ਸਾਲ 2 ਮਿੰਟ ਤੇ 30 ਸਕਿੰਟ ਤੇ ਸੀਗਾ, ਇਹਨਾਂ ਨੇ 30 ਸਕਿੰਟ ਹੋਰ ਨਜ਼ਦੀਕ ਜਿਹੜਾ ਆ ਵਿਨਾਸ਼ ਦੇ ਜਿਹੜਾ ਉਹ ਕਰ ਦਿੱਤਾ ਆ। ਇਹ ਤਕਰੀਬਨ ਹਰਜੋਤ ਸਿੰਘ ਜੀ ਇੱਕ ਸਿੰਬੋਲਿਕ ਕਲੌਕ ਆ, ਦੱਸਦੇ ਜਾਈਏ। ਇਸ ਦਾ ਮਤਲਬ ਇਹ ਨਹੀਂ ਆ ਵੀ ਐਕਚੁਅਲ 'ਚ 2 ਮਿੰਟ ਰਹਿ ਗਏ ਆ ਵੀ ਵਿਨਾਸ਼ ਹੋਣ ਨੂੰ। ਲੋਕੀ ਕਈ ਵਾਰੀ ਇਸ ਤਰੀਕੇ ਦੇ ਨਾਲ ਵੀ ਡਰਾਵਾ ਜਿਹੜਾ ਉਹ ਪੇਸ਼ ਕਰ ਦੇਣਗੇ, ਪਰ ਇੱਕ ਸਿੰਬੋਲਿਕ ਚੀਜ਼ ਆ ਵੀ ਆਪਾਂ ਕਿੰਨਾ ਆਪਣੇ ਹੀ ਵਿਨਾਸ਼ ਦੇ ਜਿਹੜੇ ਨਜ਼ਦੀਕ ਜਿਹੜੇ ਉਹ ਪਹੁੰਚਦੇ ਜਾ ਰਹੇ ਆ। ਇਹ ਬੁਲੇਟਿਨ ਆਫ ਐਟੋਮਿਕ ਸਾਇੰਟਿਸਟ ਅੱਜ ਉਹਨਾਂ ਨੇ ਇੱਕ ਜਿਹੜੀ ਪ੍ਰੈਸ ਕਾਨਫਰੰਸ ਕਰਦੇ ਹੋਏ ਲੋਕਾਂ ਦੇ ਨਾਲ ਗੱਲਬਾਤ, ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਸ ਦੇ ਵਿੱਚ ਜਿਹੜੇ ਤੁਸੀਂ ਦੱਸਿਆ ਵੀ ਕਾਰਨਾਂ ਕਰਕੇ ਇਸ ਨੂੰ ਨਜ਼ਦੀਕ ਕਰ ਦਿੱਤਾ ਆ। ਇਹ ਉਦੋਂ ਤੋਂ ਹਰਜੋਤ ਸਿੰਘ ਜੀ ਡੂਮਸਡੇ ਕਲੌਕ ਦਾ ਕਹਿ ਲਓ ਸਿੰਬੋਲਿਕ ਕਲੌਕ ਆਈ ਆ, ਜਦੋਂ ਤੋਂ ਜਿਹੜਾ ਆਪਾਂ ਸਭ ਜਾਣਦੇ ਆ ਵੀ ਜਦੋਂ ਬੰਬ ਸਿੱਟੇ ਸੀਗੇ, ਐਟੋਮਿਕ ਬੰਬ ਸਿੱਟੇ ਗਏ ਸੀਗੇ 1953 ਦੇ ਵਿੱਚ ਜੀ, ਬਿਲਕੁਲ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਇਹਨਾਂ ਨੇ ਇਸ ਨੂੰ ਰੱਖਿਆ ਆ। ਜਿਸ ਤਰੀਕੇ ਦੇ ਨਾਲ ਤਣਾਵ ਲਗਾਤਾਰ ਵੱਧਦਾ ਜਾ ਰਿਹਾ ਦੁਨੀਆ ਭਰ ਦੇ ਵਿੱਚ, ਖਾਸ ਕਰਕੇ ਨਾਰਥ ਕੋਰੀਆ ਨੂੰ ਲੈ ਕੇ, ਈਰਾਨ ਨੂੰ ਲੈ ਕੇ, ਮਿਡਲ ਈਸਟ ਦੇ ਵਿੱਚ ਇੰਨੀ ਅਨਰੈਸਟ ਚੱਲ ਰਹੀ ਆ ਤੇ ਲੋਕਾਂ ਦਾ ਪੋਲੀਟੀਕਲ ਸਿਸਟਮਸ ਤੋਂ ਜਿਹੜਾ ਕਿਤੇ ਨਾ ਕਿਤੇ ਭਰੋਸਾ ਜਿਹੜਾ ਉੱਠਦਾ ਜਾ ਰਿਹਾ ਆ। ਸੋ ਕਹਿੰਦੇ ਵੀ ਇਹ ਸਾਰੇ ਜਿਹੜੇ ਕਾਰਨਾਂ ਕਰਕੇ ਅਸੀਂ ਦੁਨੀਆ ਦਾ ਅੰਤ ਹੋ ਸਕਦਾ, ਦੁਨੀਆ ਦਾ ਅੰਤ ਜਿਹੜਾ ਇੱਕ ਹਿਸਾਬ ਦੇ ਨਾਲ ਨਜ਼ਦੀਕ ਲੱਗਦੇ ਆ ਰਹੇ। ਤੇ 1991 ਦੇ ਵਿੱਚ ਕਹਿੰਦੇ 17 ਮਿੰਟ ਮਿਡਨਾਈਟ ਤੋਂ ਪਰੇ ਸੀਗਾ ਜਦੋਂ ਕੋਲਡ ਵਾਰ ਜਿਹੜਾ ਆ ਖਤਮ ਹੋਇਆ ਹੈਗਾ। ਸੋ ਇਹ ਨਹੀਂ ਆ ਵੀ ਹਮੇਸ਼ਾ ਲੱਗ ਹੀ ਜਾਣਾ, ਦੂਰ ਵੀ ਹੋ ਸਕਦਾ ਆ। ਅੱਜ ਜੇ ਨਾਰਥ ਕੋਰੀਆ, ਸਾਊਥ ਕੋਰੀਆ ਵਾਲੇ, ਜਿਹੜੇ ਜਾਪਾਨ ਵਾਲੇ, US ਵਾਲੇ, ਈਰਾਨ ਵਾਲੇ, ਇਰਾਕ ਵਾਲੇ, ਸਾਊਦੀ ਅਰੇਬੀਆ, ਕਿਉਂਕਿ ਸਾਰੇ ਮੁਲਕਾਂ ਦੇ ਕਿਤੇ ਨਾ ਕਿਤੇ ਮਤਭੇਦ ਕੁਛ ਨਾ ਕੁਛ ਜਿਹੜੇ ਚੱਲ ਰਹੇ ਆ, ਜੋ ਥੋੜੇ ਸੁਲਝ ਜਾਂਦੇ ਨੇ, ਜਿੰਨਾ ਠੰਡੇ ਪੈ ਜਾਂਦਾ ਹੈ ਕੰਮ, ਤਾਂ ਇਹ ਜਿਹੜੀ ਡੂਮਸਡੇ ਆ ਉਸ ਤੋਂ ਦੂਰ ਵੀ ਜਿਹੜੀ ਉਸ ਸਮੇਂ ਨੂੰ ਦੂਰ ਵੀ ਕੀਤਾ ਜਾ ਸਕਦਾ ਵੀ ਸ਼ਾਇਦ ਜਿਹੜੇ ਖੁਸ਼ਹਾਲ ਸਮਾਂ ਜਿਹੜਾ ਆ ਗਿਆ ਆ, ਇਹ ਸਾਇੰਟਿਸਟ ਦਾ ਇੱਕ ਆਪਣੇ ਤੌਰ ਦੇ ਉੱਤੇ ਦੱਸਣ ਦਾ ਇੱਕ ਤਰੀਕਾ ਹੈਗਾ। ਸੋ ਬਿਲਕੁਲ ਜੇ ਪੰਜਾਬੀ ਦੇ ਵਿੱਚ ਦੱਸਦੇ ਜਾਈਏ ਵੀ ਦੁਨੀਆ ਦੇ ਅੰਤ ਦਾ ਸਮਾਂ ਜਿਹੜਾ ਆ 1953 ਦੇ ਵਿੱਚ ਕਹਿੰਦੇ ਵੀ ਮਿਡਨਾਈਟ ਤੋਂ ਸਿਰਫ 2 ਮਿੰਟ ਦਾ ਹੀ ਫਰਕ ਸੀਗਾ ਜਦੋਂ ਹਾਈਡਰੋਜਨ ਬੰਬ ਟੈਸਟ ਕੀਤਾ ਗਿਆ, ਆਪਾਂ ਦੱਸਿਆ ਹੀ ਆ। 1991 ਦੇ ਵਿੱਚ ਲਗਭਗ 17 ਮਿੰਟ ਮਿਡਨਾਈਟ ਤੋਂ ਪਰੇ ਸੀਗਾ ਇਹ, ਕਿਉਂਕਿ ਉਦੋਂ ਕੋਲਡ ਵਾਰ ਜਿਹੜੀ US ਤੇ ਰਸ਼ੀਆ ਚੱਲ ਰਹੀ ਸੀ ਉਹ ਖਤਮ ਹੋਈ ਸੀ। ਤੇ 2017 ਚ ਵੀ ਲਗਭਗ 2.5 ਮਿੰਟ ਸੀਗਾ, ਕਿਉਂਕਿ ਉਦੋਂ ਪ੍ਰੈਜ਼ੀਡੈਂਟ ਟਰੰਪ ਨੇ ਬਿਆਨ ਦਿੱਤਾ ਸੀ ਵੀ ਨਾਰਥ ਕੋਰੀਆ ਨੇ ਜਦੋਂ ਮਿਜ਼ਲ ਟੈਸਟ ਕੀਤੀ ਸੀ ਨਿਊਕਲੀਅਰ ਦੀ ਵੀ ਆਪਾਂ ਰੈਡੀ ਹੈਗੇ ਆ। ਤੇ 2018 ਚ ਵੀ ਕਹਿੰਦੇ ਵੀ ਹਜੇ ਵੀ ਜਿਹੜਾ US ਨਾਰਥ ਕੋਰੀਆ ਦਾ ਕਨਫਲਿਕਟ ਆ ਉਹਦੇ ਕਰਕੇ ਜਿਹੜਾ ਆ ਡਰ ਪੂਰਾ ਬਣਿਆ ਹੋਇਆ ਹੈ ਜੀ। ਤੇ ਹਰਜੋਤ ਸਿੰਘ ਜੀ ਬ੍ਰੇਕ ਦਾ ਵੇਲਾ ਹੋ ਚੁੱਕਾ ਹੈ। ਇਸ ਤੋਂ ਬਾਅਦ ਦੇ ਵਿੱਚ ਹੋਰ ਕੀ ਕੁਝ ਚੱਲ ਰਿਹਾ ਹੈ ਕੋਰੀਆ ਨੂੰ ਲੈ ਕੇ, ਸੀਰੀਆ ਦੇ ਵਿੱਚ ਜਿਹੜਾ ਇਸ ਟਾਈਮ ਯੁੱਧ ਚੱਲ ਰਿਹਾ ਹੈ ਉਸ ਨੂੰ ਲੈ ਕੇ। ਸੋ ਇਦਾਂ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜਿਹੜਾ ਜੀ ਜੁੜੇ ਰਹੋ ਤੇ ਹੋਰ ਖਬਰਾਂ ਦੇ ਨਾਲ ਤੁਹਾਨੂੰ ਆਪਾਂ ਜਾਣੂ ਕਰਵਾਵਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1300 AM KWRU Fresno, 1470 AM KIID Sacramento, and 1450 AM KOBO Yuba City.
ਲੱਕੀ ਸਟਾਰ ਲੌਜਿਸਟਿਕਸ ਮੋਡੈਸਟੋ ਵਾਲਿਆਂ ਨੂੰ ਇਸ ਟਾਈਮ ਟੀਮ ਡਰਾਈਵਰਸ ਦੀ ਜ਼ਰੂਰਤ ਹੈ। ਡਰਾਈਵਰਸ ਡਬਲ ਟ੍ਰੇਲਰ ਐਂਡੋਰਸਮੈਂਟ ਵਾਲੇ ਹੋਣ। ਸਟਾਰਟਿੰਗ ਸੈਲਰੀ 60 ਸੈਂਟ ਤੋਂ 64 ਸੈਂਟ ਪਰ ਮਾਈਲ। ਇਹਨਾਂ ਦੇ ਸਾਰੇ ਲੋਡ ਹੁੱਕ ਐਂਡ ਡ੍ਰੌਪ ਹਨ। ਪੂਰਾ ਸਾਲ ਡੈਡੀਕੇਟਿਡ ਲੋਡਸ ਹਨ। ਨਾਰਥਰਨ ਕੈਲੀਫੋਰਨੀਆ ਟੂ ਓਰੇਗਨ ਵਾਸ਼ਿੰਗਟਨ ਦੇ ਲੋਡ ਵੀ ਮੌਜੂਦ ਹਨ। ਹਰ ਇੱਕ ਟ੍ਰਿਪ ਰਾਉਂਡ ਟ੍ਰਿਪ ਲੋਡ ਦੇ ਨਾਲ ਹੋਵੇਗਾ। ਪ੍ਰੀ ਅਸਾਈਨ ਟ੍ਰਿਪ ਨੇ ਤੇ ਫਿਕਸਡ ਅਪਾਇੰਟਮੈਂਟਸ ਨੇ, ਕਿਸੇ ਤਰੀਕੇ ਦੀ ਵੇਟ ਨਹੀਂ ਹੋਵੇਗੀ। ਹੋਰ ਜਾਣਕਾਰੀ ਲਈ ਕਾਲ ਰਾਜ ਭੁੱਲਰ 2096130986 ਜਾਂ ਸਨੀ ਨੂੰ 2094950808। ਲੱਕੀ ਸਟਾਰ ਲੌਜਿਸਟਿਕਸ ਮੋਡੈਸਟੋ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916-393-1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ। ਐ ਹੀ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ। ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ 26 ਮੈਸੀ ਕੋਰਟ ਸੈਕਰਾਮੈਂਟੋ। ਫੋਨ 9167307822 ਤੇ 9163963853। ਯਾਦ ਹੈ ਨਾ? ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ ਸੈਕਰਾਮੈਂਟੋ। ਸੈਕਰਾਮੈਂਟੋ ਵਿੱਚ ਹਾਈਵੇ 80 I-5 ਤੇ 99 ਤੇ ਬਿਲਕੁਲ ਲਾਗੇ ਪੰਜਾਬੀ ਟਰੱਕਰਸ ਦਾ ਆਪਣਾ ਟਰੱਕ ਸਟਾਪ ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਇੱਥੋਂ ਤੁਸੀਂ 24 ਘੰਟੇ ਸ਼ੈਲ ਦੀ ਗੈਸ ਅਤੇ ਡੀਜ਼ਲ ਸਸਤੇ ਰੇਟਾਂ ਤੇ ਪਵਾ ਸਕਦੇ ਹੋ। ਇਹ ਫਲੀਟ ਕਾਰਡ ਵੀ ਅਸੈਪਟ ਕਰਦੇ ਹਨ। ਇਹਨਾਂ ਦੀ ਲੋਕੇਸ਼ਨ I-80 ਤੇ ਐਗਜ਼ਿਟ 1B ਤੇ ਐਡਰੈਸ 2816 ਵੈਸਟ ਕੈਪੀਟਲ ਐਵਨਿਊ ਵੈਸਟ ਸੈਕਰਾਮੈਂਟੋ। ਹੋਰ ਕਿਸੇ ਵੀ ਜਾਣਕਾਰੀ ਲਈ ਕਾਲ 916-372-2893 9163722893। ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ ਟਰੱਕਰਸ ਦੀ ਪਹਿਲੀ ਪਸੰਦ ਪੰਜਾਬੀ ਰੇਡੀਓ USA। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 4082722500। ਜੀਤੇ ਵੇ ਜੀਤੇ। ਹਾਂ ਭਾਬੀ। ਵੇ ਅੱਜ ਮੇਰੇ ਮੰਮੀ ਡੈਡੀ ਨੇ ਡਿਨਰ ਤੇ ਆਉਣਾ ਆਪਣੇ ਘਰ ਤੇ ਮੈਥੋਂ ਹੁਣ ਇੰਨੀ ਖੇਚਲ ਹੁੰਦੀ ਨਹੀਂ। ਤੂੰ ਮੈਨੂੰ ਆਪਣੇ ਸ਼ਹਿਰ ਦਾ ਵਧੀਆ ਜਿਹਾ ਕੋਈ ਰੈਸਟੋਰੈਂਟ ਦੱਸ। ਲੈ ਭਾਬੀ, ਤੁਹਾਨੂੰ ਬਿਲਕੁਲ ਪਤਾ ਨਹੀਂ, ਆਪਣੇ ਸ਼ਹਿਰ ਸੈਕਰਾਮੈਂਟੋ ਦੇ ਵਿੱਚ ਖੁੱਲ ਚੁੱਕਿਆ ਇੰਡੀਆ ਪੈਲੇਸ ਇੰਡੀਅਨ ਰੈਸਟੋਰੈਂਟ, ਜਿੱਥੇ ਤੁਸੀਂ ਬੈਠ ਕੇ ਵੀ ਖਾ ਸਕਦੇ ਹੋ ਤੇ ਆਰਡਰ ਕਰਕੇ ਘਰ ਵੀ ਲਿਆ ਸਕਦੇ ਹੋ। ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਖਾਣਾ ਆਰਡਰ ਵੀ ਕਰ ਸਕਦੇ ਹੋ ਤੇ ਉੱਥੇ ਬੈਠ ਕੇ ਵੀ ਖਾ ਸਕਦੇ ਹੋ। ਕਰਨੀ ਹੋਵੇ ਕੋਈ ਵੀ ਪਾਰਟੀ ਜਾਂ ਫਿਰ ਕੋਈ ਵੀ ਫੰਕਸ਼ਨ ਜਾਂ ਫਿਰ ਗੁਰੂ ਘਰ ਦੇ ਵਿੱਚ ਲੰਗਰ ਦੀ ਕਰਨੀ ਹੋਵੇ ਕੇਟਰਿੰਗ, ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ। 150 ਬੰਦਿਆਂ ਦੇ ਬੈਠਣ ਦਾ ਵੀ ਪ੍ਰਬੰਧ ਹੈ ਤੇ ਪਾਰਕਿੰਗ ਦੀ ਵੀ ਕੋਈ ਪ੍ਰੋਬਲਮ ਨਹੀਂ ਅਤੇ ਇਹ 7 ਦਿਨ ਖੁੱਲੇ ਰਹਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 916-226-9188। ਲੈ ਜੀਤੇ, ਤੂੰ ਤਾਂ ਮੇਰੀ ਮੁਸ਼ਕਿਲ ਹੀ ਆਸਾਨ ਕਰਤੀ ਆ। ਇੰਡੀਆ ਪੈਲੇਸ 8865 ਫਾਲਸਮ ਬੋਲੇਵਾਰਡ ਸੈਕਰਾਮੈਂਟੋ 916-226-9188 9162269188। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਆਪ ਜੀ ਦਾ ਸੁਰਿੰਦਰ ਛਿੰਦਾ। ਸਤਿ ਸ਼੍ਰੀ ਅਕਾਲ, ਮੈਂ ਰਣਜੀਤ ਬਾਵਾ। ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ, ਸਵਾਗਤ ਹੈ ਇੱਕ ਵਾਰੀ ਫੇਰ। ਧੰਨਵਾਦ ਜੀ ਇੱਕ ਵਾਰੀ ਫੇਰ। ਜਿੰਨੇ ਵੀ ਸਾਡੇ ਸਰੋਤੇ, ਸਾਡੇ ਸਾਰੇ ਹੀ ਰੇਡੀਓ ਦੇ ਜਿੰਨੇ ਵੀ AM FM ਸਟੇਸ਼ਨ ਮਾਧਿਅਮ ਰਾਹੀਂ ਜੁੜੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਵੱਲ ਅੱਗੇ ਵਧਣ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਤੇ ਨਾਲ ਹੀ ਹਰਜੋਤ ਸਿੰਘ ਜੀ ਦੱਸਦੇ ਜੇ ਵੀ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਕਰਾਉਣ ਦੇ ਲਈ ਥੋੜੇ ਦਿਨ ਬਚੇ ਨੇ। ਪੂਰਾ ਇੱਕ ਵੀਕ ਜਿਹੜਾ ਹੈਗਾ 31 ਜਨਵਰੀ ਅਖੀਰਲੀ ਤਰੀਕ ਆ। ਜੇ ਕਿਸੇ ਨੇ ਇਸ ਸਾਲ ਦੇ ਵਿੱਚ ਜਿਹੜੀ ਕਵਰਡ ਕੈਲੀਫੋਰਨੀਆ ਦੇ ਵਿੱਚ ਜਿਹੜੀ ਹੈਲਥ ਇੰਸ਼ੋਰੈਂਸ ਕਰਵਾਉਣੀ ਆ, ਜੇ ਕਿਸੇ ਨੇ ਆਪਣੇ ਕੋਈ ਨਵਾਂ ਕੋਟ ਲੈਣਾ ਹੈ ਜਾਂ ਪਤਾ ਕਰਨਾ ਹੈ ਵੀ ਤੁਹਾਡੇ ਇਲਾਕੇ ਦੇ ਵਿੱਚ ਹੋਰ ਸਸਤਾ ਪਲਾਨ ਤਾਂ ਨਹੀਂ ਹੈਗਾ ਜਾਂ ਵਧੀਆ ਪਲਾਨ, ਜਾਂ ਕਿਸੇ ਨੇ ਪਲਾਨ ਚੇਂਜ ਕਰਨਾ ਹੈ, ਕਿਸੇ ਦੇ ਫੈਮਿਲੀ ਮੈਂਬਰਸ ਦੇ ਵਿੱਚ ਵਾਧਾ ਹੋਇਆ ਆ, ਕੋਈ ਮੂਵ ਹੋ ਗਿਆ ਹੈ ਜਾਂ ਕੁਝ ਵੀ ਹੋਇਆ ਆ, ਤਾਂ ਜ਼ਰੂਰ ਤੁਸੀਂ ਇਹਨਾਂ ਨਾਲ ਕਾਲ ਕਰੋ। ਥੋੜੇ ਦਿਨ ਜਿਹੜੇ ਬਚੇ ਨੇ ਤੇ ਜਲਦੀ ਜਿਹੜਾ ਤੁਸੀਂ ਜ਼ਰੂਰ ਕਰਵਾਓ। ਜਿੰਨਾ ਚਿਰ ਸਹੂਲਤ ਮਿਲਦੀ ਆ, ਸਬਸਿਡਾਈਜ਼ਡ ਹੈਲਥ ਇੰਸ਼ੋਰੈਂਸ ਮੌਜੂਦ ਆ, ਤੇ ਜ਼ਰੂਰ ਤੁਸੀਂ ਜਿਹੜਾ ਜੀ ਕਈਆਂ ਦਾ ਮੈਂ ਦੇਖਦਾ ਉਹਨਾਂ ਰਾਜਕਨਵੀਰ ਸਿੰਘ ਜੀ ਪਲੰਟੀ ਦੇ ਦੇਣੀ ਆ, ਕਈਆਂ ਦੀ ਪ੍ਰੀਮੀਅਮ ਸਿਰਫ ਬਣਦਾ $10 ਮਹੀਨੇ ਦਾ, ਲੋ ਇਹਨੂੰ ਕਰਵਾਉਂਦੇ ਨਹੀਂ, ਮੁੜ ਕੇ ਫਿਰ ਪਲੰਟੀ $700 $900 ਪਰਸਨ ਜਿਹੜਾ ਫਿਰ ਦੇਣੀ ਪੈਂਦੀ ਆ ਯਾਰ। ਤੇ ਇਹ ਨਾ ਸੋਚੋ ਵੀ ਹੁਣ ਅਗਲੀ ਵਾਰੀ ਓਬਾਮਾ ਕੇਅਰ ਹੋਣੀ ਨਹੀਂ ਤੇ ਇਹਦਾ ਮਤਲਬ ਤੁਹਾਨੂੰ ਜਿਹੜਾ ਉਸਦਾ ਫਾਈਨ ਨਹੀਂ ਹੋਣਾ। ਇਸ ਸਾਲ ਜਿਨ੍ਹਾਂ ਨੇ ਨਹੀਂ ਕਰਾਈ, ਜਦੋਂ ਅਗਲੇ ਸਾਲ ਭਰਨੇ ਆ ਉਦੋਂ ਫਿਰ ਫਾਈਨ ਜਿਹੜਾ ਅਜੇ ਵੀ ਜਿਹੜਾ ਹੋਣਾ ਉਸ ਤੋਂ 2018 ਦਾ ਜਦੋਂ ਤੁਸੀਂ ਟੈਕਸ ਭਰਨਾ 19 ਦੇ ਵਿੱਚ ਜਿਹਨਾਂ ਕੋਲ ਨਾ ਹੋਈ ਉਹਨਾਂ ਦਾ ਫਾਈਨ ਹੋਣਾ ਹੀ ਹੋਣਾ ਹੈਗਾ। ਸੋ ਪਹਿਲੋਂ ਹੀ ਜਿਹੜਾ ਕਰਵਾ ਕੇ ਰੱਖੋ। ਨਾਲੇ ਫਾਇਦਾ ਐਮਰਜੈਂਸੀ, ਘੱਟੋ ਘੱਟ ਐਮਰਜੈਂਸੀ ਪਲਾਨ ਜ਼ਰੂਰ ਹੋਣਾ ਚਾਹੀਦਾ। ਰੱਬ ਨਾ ਕਰੇ ਕਿਸੇ ਦੇ ਉੱਤੇ ਕੋਈ ਅਚਾਨਕ ਵਿਪਤਾ, ਕੋਈ ਮੁਸੀਬਤ ਪੈ ਜਾਂਦੀ ਆ ਤਾਂ, ਕਿਉਂਕਿ ਹੱਥ ਵੱਸ ਨਹੀਂ ਫਿਰ ਬਾਅਦ ਦੇ ਵਿੱਚ ਜਿਹੜਾ ਕੁਝ ਰਹਿੰਦਾ। ਤੇ ਨੰਬਰ 1 ਬੈਂਕਰਪਸੀ ਦਾ ਕਾਰਨ ਅਮਰੀਕਾ ਦੇ ਵਿੱਚ ਜਿਹੜੀ ਹੈਲਥ ਦੇ ਜਿਹੜੇ ਕਾਸਟ ਹੈਗੇ ਆ, ਸੋ ਉਹਦੇ ਜ਼ਰੂਰ ਤੁਸੀਂ ਕਰਵਾ ਕੇ ਰੱਖੋ। ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ, 4082722500 ਦੇ ਉੱਤੇ। ਤੇ ਇਸ ਦੇ ਨਾਲ ਸੰਤੋਖ ਸਿੰਘ ਪਰਮਜੀਤ ਕੌਰ ਬਾਸੀ ਫਰੀਮੰਟ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵੈਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੋਂ, ਸ਼ਿਮਿੰਦਰਪਾਲ ਸਿੰਘ ਬੇਕਰਸਫੀਲਡ ਤੋਂ, ਪੌਲ ਨੇਜਰ, ਬਿੰਦਰ ਖਹਿਰਾ, ਜਸਪਾਲ ਸੰਘਾ, ਜਸਪ੍ਰੀਤ ਸੰਘਾ, ਪ੍ਰਭਦੀਪ ਗਰੇਵਾਲ, ਸਨੀ ਗਰੇਵਾਲ, ਮਨਜੀਤ ਸਿੰਘ ਪੱਤੜ, ਰਣਦੀਪ ਬਾਜਵਾ, ਬਿੰਦਾ ਅਟਵਾਲ, ਗਿੰਦਾ ਅਟਵਾਲ, ਕੁਲਤਾਰ ਬੀਸਲਾ, ਸਾਰੇ ਜਾਣੇ ਫਰੈਜ਼ਨੋ ਤੋਂ, ਸਤਨਾਮ ਸਿੰਘ, ਮਨਦੀਪ ਸਿੰਘ ਸੈਨ ਹੋਜ਼ੇ ਤੋਂ, ਸੋਢੀ ਜੀ ਸੈਕਰਾਮੈਂਟੋ ਤੋਂ, ਤੇ ਰਣਜੀਤ ਮਡੇਰ ਜੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਤੇ ਆਪਾਂ ਜੋ ਜੀ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਵਧਦੇ ਹਾਂ। ਜਿਹੜਾ ਇਸ ਟਾਈਮ ਸੀਰੀਆ ਦੇ ਵਿੱਚ ਇੱਕ ਵਾਰੀ ਫੇਰ ਜਿਹੜੀ ਜੰਗ ਭਖੀ ਹੋਈ ਆ, ਤੇ ਜਰਮਨੀ ਨੇ ਪਹਿਲੋਂ ਕੀ ਕਰ ਰਹੇ ਸੀ, ਜਰਮਨੀ ਵਾਲੇ ਵੀ ਜਿਹੜੇ ਤੁਰਕੀ ਦੇ ਜਿਹੜੇ ਟੈਂਕ ਸੀ ਉਹਨਾਂ ਨੂੰ ਅਪਗ੍ਰੇਡ ਕਰ ਰਹੇ ਸੀ, ਪਰ ਹੁਣ ਉਹਨਾਂ ਨੇ ਜਿਹੜੇ ਆ ਇਹ ਕਹਿ ਦਿੱਤਾ ਵੀ ਅਸੀਂ ਜਿਹੜੀ ਆ ਉਹ ਬੰਦ ਕਰ ਦੇਣੀ ਆ। ਕਿਉਂਕਿ ਕੀ ਹੋਇਆ ਲੇਟਲੀ, ਜਿਹੜੀ ਟਰਕੀ ਆ ਉਹਨਾਂ ਨੇ ਜਿਹੜੇ ਕੁਰਦ ਲੋਕ ਆ, ਕਰਡਿਸ਼ ਹੈਗੇ ਆ, ਉਹਨਾਂ ਦੇ ਉੱਤੇ ਜਿਹੜਾ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਆ। ਸਾਰੇ ਸਰੋਤਿਆਂ ਨੂੰ ਯਾਦ ਆ ਵੀ ਕਿਸ ਤਰ੍ਹਾਂ ਜਿਹੜੇ ਕੁਰਦਿਸਤਾਨ ਦੇ ਲੋਕ ਆ ਉਹਨਾਂ ਨੇ ਆਪਣਾ ਰੈਫਰੈਂਡਮ ਕੀਤਾ ਸੀ। 90% ਤੋਂ ਵੱਧ ਲੋਕ ਕਹਿੰਦੇ ਵੀ ਸਾਡਾ ਮੁਲਕ ਚਾਹੀਦਾ। ਜਦੋਂ ਇਰਾਕ ਵਾਰ ਹੋਇਆ ਸੀ ਉਦੋਂ ਅਮਰੀਕਾ ਵਾਲਿਆਂ ਨੇ ਵੀ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਆਪਣਾ ਮੁਲਕ ਲੈ ਲਿਓ, ਪਰ ਬਾਅਦ ਦੇ ਵਿੱਚ ਸਾਰੇ ਜਿਹੜੇ ਉਹਨਾਂ ਤੋਂ ਬੈਕ ਆਊਟ ਹੋ ਗਏ ਤੇ ਉਹਨਾਂ ਨਾਲ ਧੋਖਾ ਹੋਇਆ ਸ਼ਰੇਆਮ। ਤੇ ਹੁਣ ਘੱਟੋ ਘੱਟ ਚਲੋ ਕੋਈ ਮੁਲਕ ਤਾਂ ਆਇਆ ਨਾ ਹੱਕ 'ਚ ਵੀ ਤੁਸੀਂ ਜ਼ੁਲਮ ਕਰ ਰਹੇ ਹੈਗੇ, ਵੀ ਨਹੀਂ ਅਸੀਂ ਤੁਹਾਡਾ ਜਿਹੜਾ ਮਿਲਟਰੀ ਦਾ ਇਕਵਿਪਮੈਂਟ ਆ ਟਰਕੀ ਵਾਲਿਆਂ ਦਾ ਨਹੀਂ ਅਪਗ੍ਰੇਡ ਕਰਨਾ ਹੈਗਾ। ਨਾਲੇ ਵੀ ਦੱਸ ਦਈਏ ਵੀ ਜਿਹੜੇ ਉਹ ਕੁਰਦ ਲੋਕਾਂ ਨੂੰ ਜਿਹੜੇ ਅਮਰੀਕਾ ਵਾਲਿਆਂ ਨੇ ਦੇਖੋ ਹਥਿਆਰ ਦੀ ਸਪਲਾਈ ਵੀ ਕੀਤੀ ਤੇ ਉਹਨਾਂ ਨੂੰ ਸਿਖਲਾਈ ਵੀ ਦਿੱਤੀ ਤਾਂ ਜੋ ਜਿਹੜੇ ਅੰਦਰ ਜਿਹੜੇ ਆਈਸਿਸ ਵਾਲਿਆਂ ਦੇ ਨਾਲ ਉਹ ਇੱਧਰਲੇ ਪਾਸੇ ਲੜ ਸਕਣ। ਉਧਰ ਟਰਕੀ ਵਾਲੇ ਇਹਨਾਂ ਨੂੰ ਜਿਹੜਾ ਆ ਉਹ ਅੱਤਵਾਦੀ ਜਿਹੜਾ ਆ ਉਹ ਮੰਨਦੇ ਨੇ, ਉਹਨਾਂ ਨੇ ਘੋਸ਼ਿਤ ਕੀਤਾ ਹੋਇਆ ਆ। ਸੋ ਇਹ ਕੁਛ ਜਿਹੜਾ ਉਹ ਚੱਲ ਰਿਹਾ। ਤੁਸੀਂ ਦੇਖੋ ਵੀ ਕਿੰਨਾ ਗੁੰਝਲਦਾਰ ਮਸਲੇ ਜਿਹੜੇ ਆ ਉੱਥੇ ਉਹ ਬਣੇ ਪਏ। ਇਹ ਤਾਂ ਗੱਲਾਂ ਜਿਹੜੀਆਂ ਆਪਣੇ ਅੱਖਾਂ ਦੇ ਸਾਹਮਣੇ ਆ, ਪੜਦੇ ਉਹਲੇ ਹੋਰ ਪਤਾ ਨਹੀਂ ਕੀ ਕੁਛ ਜਿਹੜਾ ਉੱਥੇ ਉਹ ਚੱਲ ਰਿਹਾ ਹੋਣਾ ਆ। ਸੋ ਬਿਲਕੁਲ ਇਹਦਾ ਜਿਹੜਾ ਮੇਨ ਕਾਰਨ ਉਹਨਾਂ ਨੇ ਇਹ ਦੱਸਿਆ ਵੀ ਜਰਮਨ ਵਾਲੇ ਤਾਂ ਆਲਰੇਡੀ ਰੈਡੀ ਸੀ ਉਹਨਾਂ ਦੇ ਅਪਗ੍ਰੇਡ ਕਰਨ ਨੂੰ, ਪਰ ਉਹਨਾਂ ਨੇ ਜਦੋਂ ਦੇਖਿਆ ਵੀ ਜਿਹੜੇ ਟਰਕੀ ਵਾਲੇ ਆ ਉਹ ਆਈਸਿਸ ਦੇ ਅਗੇਂਸਟ ਜਿਹੜੇ ਆਪਣੇ ਟੈਂਕ ਯੂਜ਼ ਕਰਨੇ ਸੀ ਉਹਦੇ ਨਾਲੋਂ ਜਿਹੜੇ ਉਹਨਾਂ ਦੇ ਵਿਰੋਧ ਦੇ ਵਿੱਚ ਲੋਕ ਹੈਗੇ ਉਹਨਾਂ ਦੇ ਉੱਤੇ ਹੀ ਉਹ ਟੈਂਕ ਵਰਤੀ ਜਾਂਦੇ ਸੀ। ਜੀ ਸੋ ਉਹਨਾਂ ਨੇ ਕਿਤੇ ਨਾ ਕਿਤੇ ਜਿਹੜੀ ਇਨਸਾਨੀਅਤ ਜਿਹੜੀ ਉਹ ਦਿਖਾਈ ਆ। ਇੱਕ ਇਦਾਂ ਦੀ ਹਰਜੋਤ ਸਿੰਘ ਜੀ ਖਬਰ ਇਜ਼ਰਾਈਲ ਦੇ ਪਾਇਲਟਸ ਦੀ ਜਿਹੜੀ ਆਈ ਆ, ਉਹ ਕੁਝ ਰਿਫਿਊਜੀਆਂ ਨੂੰ ਅਫਰੀਕਾ ਦੇ ਵਿੱਚ ਡਿਪੋਰਟ ਕਰਨ ਜਾ ਰਹੇ ਸੀਗੇ, ਪਰ ਇਜ਼ਰਾਈਲ ਦੇ ਜਿਹੜੇ ਪਾਇਲਟਸ ਆ ਉਹਨਾਂ ਨੇ ਕਹਿੰਦੇ ਵੀ ਅਸੀਂ ਉੱਥੇ ਜਾਣਾ ਹੀ ਨਹੀਂ, ਅਸੀਂ ਜਿਹੜੇ ਅਫਰੀਕਾ ਦੇ ਵਿੱਚ ਉਹਨਾਂ ਲੋਕਾਂ ਨੂੰ ਵਾਪਸ ਨਹੀਂ ਛੱਡ ਕੇ ਆਉਣਾ, ਕਿਉਂਕਿ ਕਹਿੰਦੇ ਵੀ ਅਫਰੀਕਾ ਦੇ ਵਿੱਚ ਹਾਲਾਤ ਮਾੜੇ ਆ ਤੇ ਉਹਨਾਂ ਲੋਕਾਂ ਦਾ ਜਿਹੜਾ ਉੱਥੇ ਬਾਅਦ ਦੇ ਵਿੱਚ ਹਸ਼ਰ ਜਿਹੜਾ ਆ ਬਹੁਤ ਮਾੜਾ ਹੋਣਾ ਆ। ਆਪਣੀ ਪੀੜ੍ਹੀ ਥੱਲੇ ਸੋਟਾ ਸ਼ਾਇਦ ਕੋਈ ਵੀ ਨਹੀਂ ਮਾਰਦਾ, ਦੂਜਿਆਂ ਦੇ ਲਈ ਹਰ ਇੱਕ ਜਾਣੇ ਨੂੰ ਜਿਹੜੀ ਉਹ ਚਿੰਤਾ ਜਿਹੜੀ ਉਹ ਨਾਲ ਦੇ ਨਾਲ
ਜ਼ਰੂਰ ਰਹਿੰਦੀ ਆ। ਤੇ ਅਗਲੀ ਖਬਰ ਵੱਲ ਆਈਏ, ਕਹਿੰਦੇ ਜਿਹੜੇ USA ਆ ਇਹਨਾਂ ਨੇ ਹੋਰ ਜਿਹੜਾ ਨਾਰਥ ਕੋਰੀਆ ਦੀਆਂ ਸੈਂਕਸ਼ਨ ਦੇ ਉੱਤੇ ਨਾਰਥ ਕੋਰੀਆ ਦੇ ਉੱਤੇ ਸੈਂਕਸ਼ਨਸ ਇੰਪੋਜ਼ ਕੀਤੀਆਂ ਹੈਗੀਆਂ ਆ, ਤੇ ਨਾਲ ਦੀ ਨਾਲ ਜਿਹੜਾ ਚਾਈਨਾ ਤੇ ਰਸ਼ੀਆ ਆ ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਵੀ ਜਿਹੜਾ ਆ ਨਾਰਥ ਕੋਰੀਆ ਦੇ ਉੱਤੇ ਸੈਂਕਸ਼ਨ ਜਿਹੜੀਆਂ ਹੋਰ ਟਾਈਟ ਕਰੋ। ਜੀ ਜੀ। ਤੇ ਨਾਰਥ ਕੋਰੀਆ ਸਾਊਥ ਕੋਰੀਆ ਨੂੰ ਲੈ ਕੇ ਹਰਜੋਤ ਸਿੰਘ ਜੀ ਇੱਕ ਨਵੀਂ ਜਿਹੜੀ ਖਬਰ ਆ ਰਹੀ ਆ, ਨਾਰਥ ਕੋਰੀਆ ਨੇ ਸਾਰੇ ਹੀ ਜਿਹੜੇ ਆ ਕੋਰੀਅਨਸ ਜਿਹੜੇ ਚਾਹੇ ਉਹ ਦੱਖਣ ਦੇ ਵਿੱਚ ਰਹਿੰਦੇ ਆ ਚਾਹੇ ਉੱਤਰ ਦੇ ਵਿੱਚ, ਦੋਨਾਂ ਮੁਲਕਾਂ ਦੇ ਵਿੱਚ ਉਹਨਾਂ ਨੂੰ ਗੁਹਾਰ ਲਾਈ ਆ ਵੀ ਆਪਾਂ ਦੋਨਾਂ ਹੀ ਕੋਰੀਆ ਨੂੰ ਮਿਲਾ ਕੇ ਇੱਕ ਵੱਡਾ ਕੋਰੀਆ ਜਿਹੜਾ ਉਹ ਬਣਾਈਏ, ਯੂਨੀਫਿਕੇਸ਼ਨ ਦੀ, ਦੋਨਾਂ ਨੂੰ ਇਕੱਠਿਆਂ ਕਰਨ ਦੀ ਜਿਹੜੀ ਆ ਉਹ ਮੰਗ ਕੀਤੀ ਆ। ਇਹ ਇੱਕ ਬਹੁਤ ਜਿਹੜੀ ਕਹਿ ਲਓ ਵੀ ਘੱਟ ਸੁਣੇ ਜਾਣ ਵਾਲੀ ਬਹੁਤ ਹੀ ਰੇਅਰ ਅਨਾਊਂਸਮੈਂਟ ਜਿਹੜੀ ਆ ਨਾਰਥ ਕੋਰੀਆ ਦੇ ਵੱਲੋਂ ਇਹ ਆਈ ਆ। ਤੇ ਹਰਜੋਤ ਸਿੰਘ ਜੀ ਇਹ ਸਾਰਾ ਕੁਝ ਇਸ ਸਾਲ ਦੇ ਜਿਹੜੇ ਨਵੇਂ ਸਾਲ ਦੇ ਭਾਸ਼ਣ ਤੋਂ ਬਾਅਦ ਦੇ ਵਿੱਚ ਕਾਫੀ ਜ਼ਿਆਦਾ ਤਬਦੀਲੀ ਆਪਾਂ ਪਾਲਿਸੀ ਦੇ ਵਿੱਚ ਜਿਹੜੀ ਨਾਰਥ ਕੋਰੀਆ ਦੀ ਉਹ ਦੇਖ ਰਹੇ ਆ। ਜਾਂ ਤਾਂ ਬਹੁਤ ਹੀ ਚਲਾਕੀ ਦੇ ਨਾਲ ਉਹ ਤੇ ਘੁਸਪੈਠ ਜਿਹੜੀ ਕਹਿ ਲਓ ਵੀ ਕਰਵਾਉਣ ਦੀ ਕੋਸ਼ਿਸ਼ ਆ, ਤੇ ਜਾਂ ਫਿਰ ਮਿੱਠੀਆਂ ਗੋਲੀਆਂ ਨੇ, ਇਹ ਜਿਹੜਾ ਉਹ ਸਮਾਂ ਦੱਸੂਗਾ। ਪਰ ਇਦਾਂ ਦੀਆਂ ਗੱਲਾਂ ਦੇ ਨਾਲ ਜਿਹੜੀ ਡੂਮਸਡੇ ਕਲੌਕ ਲਾਗੇ ਕਰੀ ਜਾਂਦੇ ਉਹ ਸ਼ਾਇਦ ਹੌਲੀ ਹੌਲੀ ਜਿਹੜੀ ਉਹ ਦੂਰ ਵੀ ਉਸ ਨੂੰ ਕੀਤਾ ਜਾ ਸਕਦਾ ਆ ਵੀ ਇਹਦੇ ਨਾਲ ਕਿਤੇ ਨਾ ਕਿਤੇ ਯੂਨਿਟੀ ਤੇ ਇੱਕ ਪੀਸ ਦੀ ਤੇ ਸ਼ਾਂਤੀ ਵਾਲੀ ਜਿਹੜੀ ਗੱਲ ਆ ਉਹ ਨਜ਼ਰ ਆਉਂਦੀ ਆ। ਤੇ ਕਿਉਂਕਿ ਆਪਾਂ ਸਾਰੇ ਜਣ ਜਾਣਦੇ ਹਾਂ ਓਲੰਪਿਕ ਦੇ ਵਿੱਚ ਜਿਹੜੀ ਹੁਣ ਨਾਰਥ ਕੋਰੀਆ ਨੇ ਆਪਣੀਆਂ ਟੀਮਾਂ ਵੀ ਜਿਹੜੀਆਂ ਘੱਲੀਆਂ ਜਿਹੜੀਆਂ ਸਾਊਥ ਕੋਰੀਆ ਦੇ ਵਿੱਚ ਹੋਣੀ ਆ, ਤੇ ਅੱਜ ਕਹਿੰਦੇ ਕਈ ਦਹਾਕਿਆਂ ਬਾਅਦ ਨਾਰਥ ਕੋਰੀਆ ਤੇ ਸਾਊਥ ਕੋਰੀਆ ਦੇ ਜਿਹੜੇ ਹਾਕੀ ਦੇ ਜਿਹੜੇ ਪਲੇਅਰ ਸੀਗੇ, ਵੂਮਨਸ ਹਾਕੀ ਪਲੇਅਰ, ਉਹਨਾਂ ਨੇ ਮਿਲ ਜੁਲ ਕੇ ਜਿਹੜੀ ਆ ਉਹ ਪ੍ਰੈਕਟਿਸ ਜਿਹੜੀ ਆ ਉਹ ਇਕੱਠਿਆਂ ਜਿਹੜੀ ਉਹਨਾਂ ਨੇ ਇੱਕੋ ਝੰਡੇ ਦੇ ਅੰਡਰ ਗਏ ਹੈਗੇ ਆ ਜੀ। ਤੇ ਕੱਲ ਇੱਕ ਆਪਾਂ ਖਬਰ ਸਾਂਝੀ ਕੀਤੀ ਸੀ ਟਵਾਈਸ ਆਰ ਅਸ ਦੀ, ਤੇ ਬਹੁਤ ਸਾਰੇ ਜਿਹੜੇ ਸ਼ਹਿਰ ਆ ਉੱਥੇ ਜਿਹੜੇ ਇਹ ਸਟੋਰ ਹੈਗੇ ਆ ਬੰਦ ਹੋ ਜਾਣ ਰਹੇ ਹੈਗੇ ਆ। 180 ਦੇ ਕਰੀਬ ਜਿਹੜੇ ਸਟੋਰ ਆ ਇਹ ਬੰਦ ਹੋ ਜਾਣੇ ਆ। ਤੇ ਕਈ ਜਿਹੜੇ ਇਹ ਏਰੀਏ ਵੀ ਹੈਗੇ ਜਿੱਥੇ ਪੰਜਾਬੀ ਕਾਫੀ ਵੱਡੀ ਕਮਿਊਨਿਟੀ ਚ ਰਹਿੰਦੇ ਹੈਗੇ ਆ, ਜਿੱਦਾਂ ਸਟਾਕਟਨ, ਫੇਅਰਫੀਲਡ, ਜੁੱਬਾ ਸਿਟੀ, ਖਾਸ ਕਰਕੇ ਜੁੱਬਾ ਸਿਟੀ ਚ ਤਾਂ ਕਹਿੰਦੇ ਕਾਫੀ EMPLOYE ਵੀ ਸੀ, ਸੋ ਹੁਣ ਜਿਹੜੇ ਆ EMPLOYE ਵੀ ਜਿਹੜੇ ਆ ਲੇ ਆਫ ਹੋ ਜਾਣੇ ਹੈਗੇ ਆ। ਸੋ ਇਹੀ ਨਹੀਂ, ਇੱਕ ਹੋਰ ਕੰਪਨੀ ਜਿਹੜੇ ਕਲੀਨੈਕਸ ਜਿਹੜੇ ਆਪਾਂ ਪੇਪਰ ਵਰਤਦੇ ਆ, ਉਹਨਾਂ ਨੇ ਵੀ ਆਪਣੇ 10 ਮੈਨੂਫੈਕਚਰਿੰਗ ਪਲਾਂਟ ਜਾਂ ਬੰਦ ਕਰਨ ਦੇ ਲਈ ਤੇ ਜਾਂ ਸੈੱਲ ਕਰਨ ਦੇ ਲਈ ਲਾ ਦਿੱਤੇ ਆ, ਤੇ 5000 EMPLOYEES ਜਿਹੜੇ ਆ ਉਹਨਾਂ ਨੇ ਜਿਹੜੇ ਆ ਲੇ ਆਫ ਕਰਨੇ ਆ। ਸੋ ਕਾਫੀ ਕੁਛ ਹਰਜੋਤ ਸਿੰਘ ਜੀ ਜਿਹੜਾ ਇੱਕ ਹਿਸਾਬ ਦੇ ਨਾਲ ਚੱਲ ਰਿਹਾ ਆ। ਪਰ ਉਧਰ ਨਾਲ ਖਬਰ ਇੱਕ ਹੋਰ ਆ ਰਹੀ ਸੀ ਵੀ ਜਿਹੜਾ ਡਾਓ ਜੋਨਸ ਆ ਉਸ ਦੇ ਵਿੱਚ 200 ਪੁਆਇੰਟ ਜਿਹੜਾ ਆ ਉਸ ਦਾ ਵਾਧਾ ਹੋਇਆ। ਜਿਹੜੀ ਇੱਕ ਕੈਟਰਪਿਲਰ ਕੰਪਨੀ ਆ, ਕੈਟ ਦੇ ਨਾਲ ਵੀ ਜਾਣਿਆ ਜਾਂਦਾ, ਅਰਥ ਮੂਵਿੰਗ ਇਕਵਿਪਮੈਂਟ ਜਿਹੜਾ ਉਹਨਾਂ ਦਾ ਜਿਹੜਾ ਉਹ ਹੁੰਦਾ ਆ, ਉਸ ਦੇ ਵਿੱਚ ਉਹਨਾਂ ਨੇ ਖਾਸਾ ਵੱਡਾ ਜਿਹੜਾ ਮੁਨਾਫਾ ਜਿਹੜਾ ਉਹਨਾਂ ਨੇ ਦਰਸਾਇਆ ਵੀ ਐਨਾਲਿਸਟ ਦੇ ਅਨੁਮਾਨਾਂ ਤੋਂ ਵੀ ਜਿਹੜਾ ਵੱਧ ਉਸ ਨੂੰ ਮੁਨਾਫਾ ਜਿਹੜਾ ਹੋਇਆ ਆ, ਜਿਸ ਕਰਕੇ ਜਿਹੜਾ ਡਾਓ ਜੋਨਸ ਆ ਇੰਡਸਟਰੀਅਲ ਆ ਉਸ ਦੇ ਵਿੱਚ 200 ਪੁਆਇੰਟ ਜਿਹੜੀ ਆ ਉਹ ਹੋਰ ਉੱਤੇ ਨੂੰ ਉਹ ਵੱਧ ਗਿਆ ਆ। ਹੁਣ ਜਿਹੜਾ 26,000 ਤਕਰੀਬਨ 26,500 ਤੱਕ ਜਿਹੜਾ ਇਸ ਟਾਈਮ ਡਾਓ ਜੋਨਸ ਇੰਡਸਟਰੀਅਲ ਐਵਰੇਜ ਜਿਹੜੀ ਉਹ ਪਹੁੰਚ ਚੁੱਕੀ ਆ। ਜੀ ਬਿਲਕੁਲ, ਦੇਖੋ ਇਹਦਾ ਧੂਏ ਗੱਡੀ ਜਾਂਦੀ ਹੈ ਡਾਓ ਜੋਨਸ ਇੰਡਸਟਰੀ, ਇੰਨਾ ਜ਼ਿਆਦਾ ਕਿੱਥੇ ਤਾਈਂ ਕਿਹੜੇ ਸਮਾਨ ਨੂੰ ਜਾ ਕੇ ਜਿਹੜਾ ਜਿਨ੍ਹਾਂ ਨੇ ਮਨੀ ਇਨਵੈਸਟ ਕੀਤਾ ਆ ਉਹਨਾਂ ਦੀ ਤਾਂ ਰਿਟਰਨ ਬਹੁਤ ਜ਼ਿਆਦਾ ਜਿਹੜੀ। ਹਾਂ, ਪਰ ਇਹ ਇੱਕ ਕਿਉਂਕਿ ਰਿਸਕੀ ਬਿਜ਼ਨਸ ਆ, ਸਟਾਕ ਵਾਲਾ ਜਿਹੜਾ ਵੀ ਹੁੰਦਾ ਸਾਰੇ ਜਾਣੇ ਜਾਣਦੇ ਆ। ਇੱਕ ਟਾਈਮ ਦੇ ਉੱਤੇ ਇਹ ਸੇਮ ਸਿਚੁਏਸ਼ਨ ਜਿਹੜੀ ਹਰਜੋਤ ਸਿੰਘ ਜੀ ਬਣੀ ਸੀ, ਜਦੋਂ ਸਟਾਕ ਵੱਧਦਾ ਹੀ ਜਾ ਰਿਹਾ ਸੀ, ਤੇ ਫਿਰ ਇੱਕੋ ਦਿਨ ਜਿਹੜੇ ਹਜ਼ਾਰਾਂ ਦੇ ਜਿਹੜੇ ਸਟਾਕ ਆ ਉਹ ਸੈਂਟਾਂ ਦੇ ਭਾਵ ਨਹੀਂ ਸੀ ਵਿਕਦੇ। ਸੋ ਇਹ ਬਹੁਤ ਧਿਆਨ ਜਿਹੜੀ ਸਾਰਿਆਂ ਨੂੰ ਰੱਖਣ ਵਾਲੀ ਜਿਹੜੀ ਜ਼ਰੂਰਤ ਆ, ਜਿਹੜੇ ਕੋਈ ਵੀ ਇਸ ਰਿਸਕੀ ਬਿਜ਼ਨਸ ਦੇ ਵਿੱਚ ਆਪਣੇ ਆਪ ਜਿਹੜੇ ਡਾਲਰ ਇਨਵੈਸਟ ਕਰਦੇ ਨੇ ਜੀ। ਤੇ ਅਗਲੀ ਖਬਰ ਵੱਲ ਆਈਏ ਰਾਜਕਵੀਰ ਸਿੰਘ ਜੀ। ਮਿਲਾਨ ਇਟਲੀ ਦੇ ਵਿੱਚ ਇੱਕ ਜਿਹੜੀ ਆ ਕੰਮਿਊਟਰ ਟ੍ਰੇਨ ਆ ਉਹਦਾ ਐਕਸੀਡੈਂਟ ਹੋ ਗਿਆ, ਡੀਰੇਲ ਹੋ ਗਈ, ਜਿਹਦੇ ਕਰਕੇ ਜਿਹੜੇ ਆ 3 ਲੋਕ ਮਾਰੇ ਗਏ ਤੇ 13 ਜਾਣੇ ਬਹੁਤ ਜ਼ਿਆਦਾ ਸੀਰੀਅਸ ਹੋਏ ਤੇ 250 ਲੋਕਾਂ ਦੇ ਜਿਹੜੀਆਂ ਆ ਸੱਟਾਂ ਲੱਗੀਆਂ ਹੈਗੀਆਂ ਜੀ। ਸੋ ਜਿਹੜਾ ਬਹੁਤ ਮਾੜਾ ਹਾਦਸਾ ਜਿਹੜਾ ਆ ਉਹ ਵਾਪਰਿਆ। ਇਹ ਮਿਲਾਨ ਜਿਹੜਾ ਕਹਿੰਦੇ ਲਿੰਕ ਜਿਹੜਾ ਹੈਗਾ ਨਾਰਦਰਨ ਸਿਟੀ ਆਫ ਕ੍ਰੇਮੋਨੋਨਾ ਜਿਹੜੀ ਹੈਗੀ ਆ ਉੱਥੇ ਇਹ ਐਕਸੀਡੈਂਟ ਹੋਇਆ ਹੈਗਾ, ਜਿੱਥੇ ਜਿਹੜੀ ਟ੍ਰੇਨ ਆ ਉਹ ਡੀਰੇਲ ਹੋਈ ਹੈਗੀ ਆ ਜੀ। ਅਗਲੀ ਜਿਹੜੀ ਖਬਰ ਆਪਣੀ ਕੈਲੀਫੋਰਨੀਆ ਦੇ ਨਾਲ ਸੰਬੰਧਿਤ ਆ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਹੁਣ ਤੱਕ 72 ਐਸੇ ਜਿਹੜੇ ਕੇਸ ਜਿਹੜੇ ਪੈਟਸ ਦੇ ਨਾਲ ਜੁੜੇ ਹੋਏ ਆ। ਡੌਗ ਫਲੂ ਜਿਹੜਾ ਇਸ ਟਾਈਮ ਚੱਲ ਰਿਹਾ ਆ,
72 ਇਸ ਤਰੀਕੇ ਦੇ ਨਾਲ ਲੋਕਾਂ ਦੇ ਜਿਹੜੇ ਡੌਗ ਜਿਹੜੇ ਪੈਟਸ ਨੇ ਕੁੱਤੇ ਆ ਉਹਨਾਂ ਦੀ ਮੌਤ ਹੋ ਚੁੱਕੀ ਆ। ਇਹ ਜਿਹੜੀ ਇਸ ਟਾਈਮ ਇੱਕ K9 ਇਨਫਲੂਐਂਜ਼ਾ, ਜਿੱਦਾਂ ਆਪਣੇ ਫਲੂ ਸ਼ਾਟ ਲੱਗਦੇ ਆ, ਇਹ ਵਾਇਰਸ ਹੁੰਦਾ ਇਨਫਲੂਐਂਜ਼ਾ ਵਾਇਰਸ, ਉਦਾਂ ਹੀ ਕਹਿੰਦੇ ਆ ਇੱਕ ਕੁੱਤਿਆਂ ਦਾ ਵੀ ਵਾਇਰਸ ਜਿਹੜਾ ਇਸ ਟਾਈਮ ਵੱਡੇ ਪੈਮਾਨੇ ਦੇ ਉੱਤੇ ਚੱਲ ਰਿਹਾ। ਜਿਨ੍ਹਾਂ ਦੇ ਪੈਟਸ ਹੈਗੇ ਨੇ ਮੇਕ ਸ਼ੋਰ ਕਰੋ ਵੀ ਜੇ ਉਹਨਾਂ ਦੇ ਵੀ ਫਲੂ ਸ਼ਾਟ ਲਵਾਉਣੇ ਹੁੰਦੇ ਆ ਉਹ ਲਵਾ ਕੇ ਆਓ, ਤੇ ਉਹਨਾਂ ਦਾ ਵੀ ਦੇਖਭਾਲ ਜਿਹੜੀ ਹੈ ਜੀ ਉਹ, ਕਿਉਂਕਿ ਸਾਰੇ ਜਾਣੇ ਇੱਥੇ ਬੱਚਿਆਂ ਵਾਂਗੂ ਹੀ ਕਰਦੇ ਨੇ ਆਪਣੇ ਜਿਹੜੇ ਪੈਟਸ ਦੀ ਦੇਖਭਾਲ, ਸੋ ਮੇਕ ਸ਼ੋਰ ਕਰੋ ਵੀ ਉਹਨਾਂ ਦੀ ਵੀ ਤੁਸੀਂ ਦੇਖਭਾਲ ਕਰੋ, ਕਿਉਂਕਿ ਇੱਕ ਮੋਹ, ਇੱਕ ਇਮੋਸ਼ਨਲ ਬੌਂਡ ਜਿਹੜਾ ਉਹਨਾਂ ਦੇ ਨਾਲ ਜਿਹੜਾ ਕਾਫੀ ਜਿਹੜੇ ਵੀ ਪਰਿਵਾਰ ਦੇ ਮੈਂਬਰ ਹੁੰਦੇ ਉਹ ਬਣ ਜਾਂਦਾ ਆ। ਤੇ ਕਾਰਨੈਲ ਯੂਨੀਵਰਸਿਟੀ ਨੇ ਅੱਜ ਇਹ ਰਿਪੋਰਟ ਜਾਰੀ ਕੀਤੀ ਆ ਤੇ ਕਹਿੰਦੇ ਵੀ ਬੜਾ ਡੈਡਲੀ ਵਾਇਰਸ ਜਿਹੜਾ ਇਸ ਟਾਈਮ ਚੱਲ ਰਿਹਾ, ਸੋ ਆਪਣੇ ਪੈਟਸ ਦਾ ਜਿਹੜਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਸੋ ਅਗਲੀ ਖਬਰ ਵੱਲ ਆਈਏ। ਰਾਜਕਨਵੀਰ ਸਿੰਘ ਜੀ, ਆਪਾਂ ਹਮੇਸ਼ਾ ਜਿਹੜੇ ਸਰੋਤੇ ਆ ਜਿੰਨੇ ਸਾਡੇ ਪੰਜਾਬੀ ਰੇਡੀਓ USA ਦੇ ਹਮੇਸ਼ਾ ਹੀ ਕਹਿੰਦੇ ਰਹਿੰਦੇ ਆਪਾਂ ਇਮੀਗ੍ਰੇਸ਼ਨ ਜਿਹੜੀ ਚੈੱਕ ਕਰਿਆ ਕਰੋ, ਕਿਸੇ ਦੇ ਕੋਲ ਜੇ ਪੇਪਰ ਸਹੀ ਨਹੀਂ ਤੇ ਵਧੀਆ ਵਕੀਲ ਨਾਲ ਗੱਲ ਕਰੋ, ਜੇ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਆ ਕਾਫੀ ਲੰਮੇ ਸਮੇਂ ਤੋਂ ਰਹਿੰਦੇ ਸਿਟੀਜ਼ਨ ਬਣੋ, ਕਿਉਂਕਿ ਅਲਟੀਮੇਟਲੀ ਆਉਣ ਵਾਲੇ ਸਾਲਾਂ 'ਚ ਜੇ ਤੁਸੀਂ ਸਿਟੀਜ਼ਨ ਨਹੀਂ ਤੁਹਾਡੇ ਬੈਨੀਫਿਟ ਕੱਟ ਹੋਣੇ ਹੈਗੇ ਆ। ਹੌਲੀ ਹੌਲੀ ਜਿਹੜੀ ਆ ਗਵਰਨਮੈਂਟ ਜਿਹੜੀ USA ਦੀ ਸਰਕਾਰ ਹੈਗੀ ਆ ਉਹ ਉਧਰ ਨੂੰ ਜਾ ਰਹੀ ਹੈਗੀ ਆ। ਸੋ ਕੋਈ ਬੜਾ ਔਖਾ ਟੈਸਟ ਨਹੀਂ ਹੁੰਦਾ ਹੈਗਾ ਸਿਟੀਜ਼ਨ ਦਾ। ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਆਪਣੇ ਜਿਹੜੇ ਕਈ ਵਲੰਟੀਅਰ ਆ ਉਹ ਹੈਲਪ ਵੀ ਕਰਦੇ ਸਿਟੀਜ਼ਨ ਬਣਾਉਣ ਲਈ। ਸਭ ਤੋਂ ਜ਼ਰੂਰੀ ਆ ਵੀ ਸਿਟੀਜ਼ਨ ਬਣਨਾ, ਦੂਜੇ ਨੰਬਰ ਤੇ ਵੋਟ ਪਾਉਣਾ, ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਕਿੰਨੇ ਜਿਹੜੇ ਪੰਜਾਬੀ ਆ ਇੱਥੇ ਰਹਿੰਦੇ ਹੈਗੇ ਆ। ਤੇ ਕਈ ਸ਼ਹਿਰਾਂ ਦੇ ਵਿੱਚ ਪੰਜਾਬੀ 10% ਤੋਂ ਜ਼ਿਆਦਾ ਹੈਗੇ, ਉੱਥੇ ਬੈਨੀਫਿਟ ਤੁਹਾਨੂੰ ਕਿੱਦਾਂ ਦੇ ਗਵਰਨਮੈਂਟ ਆਫਿਸਰਸ ਦੇ ਵਿੱਚ ਪੰਜਾਬੀ ਇੰਟਰਪ੍ਰੀਟਰ ਜੀ ਕਿੰਨੇ ਇਸ਼ੂਜ਼ ਆ ਉਹਨਾਂ ਦੇ ਉੱਤੇ ਤੁਸੀਂ ਵਰਕਆਊਟ ਕਰ ਸਕਦੇ ਹੈਗੇ ਆ। ਸੋ ਜੇ ਆਪਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸੈਂਸਸ ਹੋਣਾ ਹੈਗਾ ਆ 2020 ਦੇ ਵਿੱਚ, ਤੇ ਆਲਰੇਡੀ ਉਹਦੇ ਵਿੱਚ ਜਿਹੜੀ ਪੰਜਾਬੀ ਮੇਰੇ ਖਿਆਲ ਨਾਲ ਲੈਂਗੁਏਜ ਜਿਹੜੀ ਆ ਉਹ ਵੀ ਉਹਨਾਂ ਨੇ ਪੁੱਛਣਾ ਵੀ ਤੁਸੀਂ ਘਰ ਦੇ ਵਿੱਚ ਕਿਹੜੀ ਭਾਸ਼ਾ ਬੋਲਦੇ ਹੋ। ਸੋ ਜਿਹੜੀ US ਗਵਰਨਮੈਂਟ ਆ ਕਹਿੰਦੇ ਵੀ ਸਾਡੇ ਅਟਾਰਨੀ ਜਨਰਲ ਆ ਜੈਫ ਸੈਸ਼ਨਸ, ਉਹ ਜਿਹੜੇ ਆ USA ਦੇ, ਉਹ ਟਰਾਈ ਕਰ ਰਹੇ ਆ ਵੀ ਜਿਹੜੀ US ਸੈਂਸਸ ਦਾ ਫਾਰਮ ਹੋਣਾ ਹੈਗਾ ਆ 2020 ਦਾ, ਉਹਦੇ ਵਿੱਚ ਇੱਕ ਕੁਐਸਚਨ ਐਡ ਕੀਤਾ ਜਾਵੇ ਵੀ ਤੁਸੀਂ ਸਿਟੀਜ਼ਨ ਆ ਜਾਂ ਨਹੀਂ ਹੈਗੇ। ਸੋ ਪਰ ਉਹਦੇ ਪਿੱਛੇ ਉਹ ਜਿਹੜਾ ਮੇਨ ਰੀਜ਼ਨ ਇਹ ਦੱਸ ਰਹੇ ਆ ਵੀ ਅਸੀਂ ਟਰਾਈ ਕਰ ਰਹੇ ਆ ਵੀ ਵੋਟਿੰਗ ਰਾਈਟ ਜਿਹੜਾ ਐਕਟ ਆ ਉਹਨੂੰ ਐਨਫੋਰਸ ਕੀਤਾ ਜਾਵੇ, ਜਿਹੜਾ ਕਿ ਆਊਟਲਾ ਕਰਦਾ ਹੈਗਾ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਇਨ ਇਲੈਕਸ਼ਨ। ਪਰ ਕਹਿੰਦੇ ਜੇ ਦੇਖਿਆ ਜਾਵੇ ਉਹਦੇ ਪਿੱਛੇ ਜਿਹੜਾ ਉਹਨਾਂ ਦਾ ਮਕਸਦ ਉਹ ਹੋਰ ਆ ਵੀ ਜਦੋਂ ਸਾਨੂੰ ਪਤਾ ਲੱਗ ਜਾਏਗਾ ਵੀ ਕੈਲੀਫੋਰਨੀਆ 'ਚ ਤਾਂ ਬਹੁਤ ਸਾਰੇ ਲੋਕ ਜਿਹੜੇ ਅਨਡਾਕੂਮੈਂਟਡ ਸਿਟੀਜ਼ਨ ਨਹੀਂ ਹੈਗੇ, ਉਹਦੇ ਜਿਹੜੇ ਸਿਟੀਜ਼ਨ ਨਹੀਂ ਹੈਗੇ, ਤੇ ਉਹਦੇ ਨਾਲ ਕਹਿੰਦੇ ਵੀ ਕਾਂਗਰਸ ਦੀ ਇੱਕ ਸੀਟ ਵੀ ਘਟ ਸਕਦੀ ਆ ਕਿਉਂਕਿ ਪੋਪੂਲੇਸ਼ਨ ਘੱਟ ਸ਼ੋ ਹੋਊਗੀ, ਇਲੈਕਟਰਲ ਕਾਲਜ ਦੇ ਉੱਤੇ ਜਿਹੜਾ ਅਸਰ ਪਊਗਾ। ਤੇ ਦੂਜੀ ਇਹ ਆ ਵੀ ਜੇ ਪੋਪੂਲੇਸ਼ਨ ਘੱਟ ਸ਼ੋ ਹੋਊਗੀ, ਕਹਿੰਦੇ ਵੀ ਜਿਹੜੀ ਕੈਲੀਫੋਰਨੀਆ ਨੂੰ ਫੈਡਰਲ ਗਵਰਨਮੈਂਟ ਵੱਲੋਂ ਗ੍ਰਾਂਟਸ ਮਿਲਦੀਆਂ ਹੈਗੀਆਂ ਆ ਤੇ ਸਬਸਿਡੀਆਂ ਮਿਲਦੀਆਂ ਆ ਵੀ ਲਗਭਗ $2.1 ਬਿਲੀਅਨ ਹਰ ਸਾਲ ਘੱਟ ਹੋਊਗੀ ਸੋ ਇੱਕ ਡੈਕੇਡ ਦੇ ਵਿੱਚ ਜਿੱਦਾਂ 21 ਬਿਲੀਅਨ ਹੋ ਜਾਣਾ। 21 ਬਿਲੀਅਨ ਸੋ $21 ਬਿਲੀਅਨ ਜਿਹੜੀ ਆ ਫੈਡਰਲ ਗਵਰਨਮੈਂਟ ਜਿਹੜੀ ਆ ਉਹਦੇ ਤੋਂ ਬਚਾਊਗੀ। ਸੋ ਬੇਸਿਕਲੀ ਜਿੱਦਾਂ ਕੈਲੀਫੋਰਨੀਆ ਆਪਣੇ ਇੱਥੇ ਲਾ ਬਣਾ ਕੇ ਜਿਹੜਾ ਸਿੱਧਾ ਕਹਿ ਲਓ ਵੀ ਸਿਰ ਮਾਰਦਾ ਆ ਫੈਡਰਲ ਸਰਕਾਰ ਦੇ ਨਾਲ, ਉਹ ਵੀ ਹੁਣ ਬੜੇ ਇੱਕ ਚਲਾਕ ਤਰੀਕੇ ਦੇ ਨਾਲ ਗੈਟਿੰਗ ਬੈਕ ਐਟ ਕੈਲੀਫੋਰਨੀਆ ਜਿਹੜੀ ਆ ਉਹ ਟਰਾਈ ਕਰ ਰਹੇ ਆ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜਾ ਸੈਂਸਸ ਬਿਊਰੋ ਆ ਉਹਨਾਂ ਨੇ ਹਜੇ ਕੋਈ ਅਨਾਉਂਸ ਨਹੀਂ ਕੀਤਾ ਵੀ ਉਹ ਜਿਹੜਾ ਸਿਟੀਜ਼ਨ ਬਾਰੇ ਕੁਐਸਚਨ ਪੁੱਛਣਗੇ ਜਾਂ ਨਾ ਪੁੱਛਣਗੇ, ਪਰ ਕਹਿੰਦੇ ਵੀ ਇਹ ਕੋਈ ਜੇ ਕੁਐਸਚਨ ਪੁੱਛ ਵੀ ਲੈਣਗੇ ਤਾਂ ਕੋਈ ਐਡੀ ਮਾੜੀ ਗੱਲ ਨਹੀਂ ਹੈ। ਇਹਦੇ ਨਾਲ ਇਹ ਪਤਾ ਲੱਗ ਜਾਊਗਾ ਵੀ ਕਿੰਨੇ ਕੁ ਲੋਕ ਜਿਹੜੇ ਅਨਡਾਕੂਮੈਂਟਡ ਹੈਗੇ, ਪਰ ਜਿਹੜੇ ਅਨਡਾਕੂਮੈਂਟਡ ਉਹ ਡਰੂਗੇ ਵੀ ਸਾਡਾ ਤਾਂ ਹੁਣ ਪਤਾ ਲੱਗ ਗਿਆ ਵੀ ਆਪਾਂ ਸਿਟੀਜ਼ਨ ਨਹੀਂ, ਹਨਾ। ਨਹੀਂ ਪਰ ਦੇਖੋ ਵਿੱਚ ਕਈ ਗ੍ਰੀਨ ਕਾਰਡ ਵਾਲੇ ਆ, ਜਿਹੜੇ ਦੂਜੇ ਵੀਜ਼ੇ ਦੇ ਉੱਤੇ ਆਏ ਹੋਏ ਆ, ਕਈ ਤਰੀਕੇ ਦੇ ਜਿਹੜੇ ਇੱਥੇ ਇਮੀਗ੍ਰੇਸ਼ਨ ਸਟੇਟਸ ਵਾਲੇ ਲੋਕ ਜਿਹੜੇ ਉਹ ਰਹਿ ਰਹੇ ਹੁੰਦੇ, ਸਾਰੇ ਜਾਣੇ ਸਿਟੀਜ਼ਨ ਨਹੀਂ ਹੁੰਦੇ, ਹਰ ਇੱਕ ਨੂੰ ਹੀ ਜਿਹੜਾ ਆ ਉਹ ਪਤਾ ਆ। ਤੇ ਸੋ ਇਹ ਦੇਖਣ ਵਾਲੀ ਗੱਲ ਹੋਊਗੀ, ਪਰ ਅਟਾਰਨੀ ਜਨਰਲ ਕਿਤੇ ਨਾ ਕਿਤੇ ਅਬਸੈਸਡ ਨੇ ਜਿਹੜੇ ਅਨਡਾਕੂਮੈਂਟਡ ਜਾਂ ਇਲੀਗਲ ਇਮੀਗ੍ਰੇਸ਼ਨ ਨੂੰ ਜਿਹੜਾ ਉਹ ਲੈ ਕੇ। ਸੋ ਉਹਨਾਂ ਨੇ ਹੁਣ ਜਿਹੜੀ ਇਹ ਤਜਵੀਜ਼ ਘੱਲੀ ਆ ਬਿਊਰੋ ਨੂੰ, ਸੈਂਸਸ ਬਿਊਰੋ ਨੂੰ, ਉਹ ਰੱਖਣਗੇ ਇਹ ਜਿਹੜਾ ਕਾਲਮ ਵਿੱਚ ਲਿਆਉਣਗੇ ਨਹੀਂ ਲਿਆਉਣਗੇ ਇਹ ਤਾਂ ਆਉਣ ਵਾਲਾ ਜਿਹੜਾ ਉਹ ਸਮਾਂ ਹੀ ਜਿਹੜਾ ਉਹ ਦੱਸੂਗਾ। ਪਰ ਇਹ ਜ਼ਰੂਰ ਰਾਜਕਨਵੀਰ ਸਿੰਘ ਦੱਸ ਜਾ ਰਿਹਾ ਹੈ ਵੀ ਜੇ ਜਿਹੜਾ ਅਨਡਾਕੂਮੈਂਟਡ ਬੰਦਾ ਹੋਊਗਾ ਉਹ ਕਹਿੰਦੇ ਵੀ ਕਾਹਤੇ ਵੀ ਉਹ ਰਿਪੋਰਟ ਕਰੂਗਾ ਮੈਂ ਸਿਟੀਜ਼ਨ ਆ ਜਾਂ ਨਹੀਂ ਹੈਗਾ, ਹਨਾ। ਤੇ ਅੱਗੇ ਡਰ ਦਾ ਮਾਹੌਲ ਇੰਨਾ ਪੈਦਾ ਹੋਇਆ ਹੈਗਾ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ। ਪਿਛਲੇ ਸਮਿਆਂ 'ਚ ਵੀ ਆਪਾਂ ਸਾਂਝੀ ਕੀਤੀ ਸੀ ਖਬਰ ਵੀ ਕਿਸ ਤਰ੍ਹਾਂ ਜਿਹੜੇ ਆਈਸ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਐਕਟਿੰਗ ਡਾਇਰੈਕਟਰ ਹੈਗੇ ਆ ਥਾਮਸ ਹੋਮਨ, ਉਹਨਾਂ ਨੇ ਫੌਕਸ ਨਿਊਜ਼ ਦੇ ਵਿੱਚ ਇੰਟਰਵਿਊ 'ਚ ਕਿਹਾ ਸੀ
ਵੀ ਕੈਲੀਫੋਰਨੀਆ ਬੈਟਰ ਹੋਲਡ ਔਨ ਟਾਈਟ ਵੀ ਅਸੀਂ ਜਿਹੜੇ ਆ ਤੁਸੀਂ ਕੈਲੀਫੋਰਨੀਆ ਦੇ ਬੇ ਏਰੀਏ ਵਿੱਚ ਵੱਡੀ ਪੱਧਰ ਦੇ ਉੱਤੇ ਛਾਪੇਮਾਰੀ ਕਰਨ ਦੀ ਇਹ ਤਿਆਰੀ ਕਰੀ ਬੈਠੇ ਵੀ ਸਾਡੇ ਕੋਲ ਬਹੁਤ ਸਾਰੇ ਜਿਹੜੇ ਸਪੈਸ਼ਲ ਏਜੰਟ ਹੈਗੇ ਆ ਖਾਸ ਕਰਕੇ ਕੈਲੀਫੋਰਨੀਆ ਲਈ ਤੇ ਲੋਟ ਮੋਰ ਡਿਪੋਰਟੇਸ਼ਨ ਆਫੀਸਰ ਵੀ ਹੈਗੇ ਆ। ਹੋ ਸਕਦਾ ਇਕੱਲਾ ਡਰਾ ਹੀ ਰਹੇ ਹੁਣ, ਮਕਸਦ ਜਿਹੜਾ ਸ਼ਾਇਦ ਉਹਨਾਂ ਦਾ ਇਕੱਲਾ ਡਰਾਉਣਾ ਹੀ ਹੋਵੇ, ਪਰ ਇਦਾਂ ਦੀਆਂ ਜਦੋਂ ਹੋਰ ਪਾਲਿਸੀ ਚੇਂਜਸ ਜਾਂ ਇਹ ਚੀਜ਼ਾਂ ਜਿਹੜੀਆਂ ਆਉਂਦੀਆਂ ਆ ਉਸ ਦੇ ਨਾਲ ਖਾਸਾ ਜਿਹੜਾ ਫਰਕ ਪਊਗਾ। ਆਪਣੇ ਲੋਕ ਘਬਰਾਉਂਦੇ ਵੀ ਬਹੁਤ ਆ, ਇਕੱਲੇ ਆਪਣੇ ਨਹੀਂ, ਹਰ ਇੱਕ ਜਾਣਾ ਜਿਹਦੇ ਕੋਲ ਪੇਪਰ ਵਰਕ ਠੀਕ ਵੀ ਹੁੰਦਾ ਉਹ ਵੀ ਘਬਰਾ ਜਾਂਦਾ ਆ ਇਹੋ ਜਿਹੀਆਂ ਗੱਲਾਂ ਤੋਂ ਵੀ, ਯਾਰ ਪਤਾ ਨਹੀਂ ਆਪਣਾ ਕੀ ਬਣੂਗਾ, ਜਦਕਿ ਪੇਪਰ ਵਰਕ ਕਈਆਂ ਦਾ ਉਸ ਦੇ ਅਨੁਸਾਰ ਜਿਹੜਾ ਠੀਕ ਹੀ ਹੁੰਦਾ ਆ। ਸੋ ਦੇਖਦੇ ਆ ਵੀ ਇਹ ਸੈਂਸਸ ਦੇ ਇਸ ਦੇ ਵਿੱਚ ਇਹ ਕਾਲਮ ਆਉਂਦਾ ਹੈ ਕਿ ਨਹੀਂ। ਗਵਰਨਰ ਜੈਰੀ ਬਰਾਊਨ ਨੇ ਜਿਹੜੀ ਤਜਵੀਜ਼ ਰੱਖੀ ਆ ਵੀ ਜਿਹੜਾ 2020 ਦੇ ਵਿੱਚ ਸੈਂਸਸ ਦੇ ਫਾਰਮ ਭਰੇ ਜਾਣੇ ਆ ਉਸ ਦੇ ਲਈ ਵੱਖਰੇ ਤੌਰ ਦੇ ਉੱਤੇ $40 ਮਿਲੀਅਨ ਦਾ ਜਿਹੜਾ ਬਜਟ ਆ ਉਹਨਾਂ ਨੇ ਜਿਹੜਾ ਸਪੈਂਡ ਕਰਨ ਦੇ ਜਿਹੜੇ ਅਨੁਮਾਨ ਜਿਹੜਾ ਉਹ ਰੱਖਿਆ ਹੋਇਆ ਆ। ਸੋ ਤੇ ਫॉर द ਫਸਟ ਟਾਈਮ ਕਹਿੰਦੇ ਵੀ ਜਿਹੜਾ ਇਹ ਸੈਂਸਸ ਹੋਣਾ ਤੁਸੀਂ ਆਨਲਾਈਨ ਭਰ ਸਕਦੇ ਆ, ਜੋ ਕਿ ਬੜਾ ਵਧੀਆ ਆ। ਆਪਾਂ ਪਿਛਲੀ ਵਾਰੀ ਵੀ ਭਰਿਆ ਸੀ ਰਾਜਕਨਵੀਰ ਸਿੰਘ ਜੀ ਮੈਂ, ਤੇ ਉਹ ਐਡੇ ਲੰਮੇ ਪੇਪਰ ਹੁੰਦੇ ਆ ਨਾ ਬੰਦਾ ਕਈ ਤਾਂ ਪੈ ਕਹਿੰਦਾ ਤੇ ਬੁਕਲੇਟ ਬੰਦਾ ਕਹਿੰਦਾ ਯਾਰ ਕਾਹਦੇ ਭਰੀਏ ਹਨਾ, ਤੇ ਪਰ ਆਨਲਾਈਨ ਬੜਾ ਈਜ਼ੀ ਹੋ ਜਾਏਗਾ। ਦੇਖੋ ਸੈਂਸਸ ਜਦੋਂ ਕਰਦੇ, ਜਦੋਂ ਕਈਆਂ ਨੂੰ ਬਾਈ ਚਾਂਸ ਕਈਆਂ ਨੂੰ ਕਾਲ ਵੀ ਆਉਂਦੀ ਹੋਣੀ ਹਰਜੋਤ ਸਿੰਘ ਜੀ ਕਿਸੇ ਜਿਹੜਾ ਸਰਵੇ ਦੇ ਲਈ, ਉਹਦੇ ਵਿੱਚ ਵੀ ਕਈ ਸਵਾਲ ਜਿਹੜੇ ਉਹ ਤੁਹਾਨੂੰ ਜਿਹੜੇ ਉਹ ਪੁੱਛੇ ਜਾਂਦੇ ਆ। ਅੱਜ ਕੱਲ ਤਾਂ ਹੁਣ ਸਵਾਲ ਵੀ ਬਹੁਤ ਤਰੀਕੇ ਦੇ ਜਿਹੜੇ ਆ, ਜਿਹੜੇ ਸਿੰਪਲ ਜਿਨ੍ਹਾਂ ਦੇ ਆਨਸਰ ਹੁੰਦੇ ਸੀ ਉਹਦੇ ਵੀ ਕਈ ਜਿਹੜੇ ਸਵਾਲ ਆ ਉਹ ਵਧੇ ਹੋਏ ਆ। ਸੋ ਇਸ ਕਰਕੇ ਕਾਫੀ ਲੰਬਾ ਚੌੜਾ ਪ੍ਰੋਸੈਸ ਹੁੰਦਾ ਆ। ਆਪਾਂ ਦੇਖਦੇ ਰਹੇ ਆ ਆਸਟ੍ਰੇਲੀਆ ਦੇ ਵਿੱਚ ਜਦੋਂ ਹੋਇਆ ਸੀ ਉਦੋਂ ਆਪਣੇ ਬੰਦਿਆਂ ਨੇ ਬਹੁਤ ਜ਼ੋਰ ਲਵਾ ਕੇ ਜਿਹੜਾ ਆ ਉਹ ਪੰਜਾਬੀ ਵਾਲਾ ਜਿਹੜਾ ਉਹਨਾਂ ਨੇ ਉੱਥੇ ਕਰਵਾਇਆ ਸੀ। ਹੁਣ ਵੀ ਇੱਥੇ ਜਿਹੜਾ ਉਹ ਹੋ ਚੁੱਕਾ ਆ, ਹੁਣ ਵੀ ਬਹੁਤ ਕਰਨਾ ਪੈਣਾ। ਬਹੁਤ ਸਾਰੇ ਜਿਹੜੇ ਗੁਰੂ ਘਰ ਆ, ਬਹੁਤ ਸਾਰੀਆਂ ਆਪਣੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਉਹਨਾਂ ਨੂੰ ਮਿਹਨਤ ਨਾ ਕਰਕੇ ਕੱਲੇ ਘਰ ਦਾ ਜਿਹੜਾ ਕਰਨਾ ਪੈਣਾ। 2020 ਤਾਂ ਆਇਆ ਖੜਾ ਹੈ ਜੀ। ਬਿਲਕੁਲ ਤੇ ਕਹਿੰਦੇ ਵੀ 1950 ਦੇ ਵਿੱਚ ਪਹਿਲੀ ਵਾਰੀ ਜਿਹੜਾ ਸਿਟੀਜ਼ਨਸ਼ਿਪ ਦਾ ਜਿਹੜਾ ਕੁਐਸਚਨ ਪੁੱਛਿਆ ਗਿਆ ਸੀ ਜਦੋਂ ਸੈਂਸਸ ਹੋਇਆ ਸੀ, 1950 ਚ ਵੀ ਪੁੱਛਿਆ ਸੀ। ਸੋ ਹੁਣ ਇਹ 2020 ਦੇ ਵਿੱਚ 70 ਸਾਲਾਂ ਬਾਅਦ ਫਿਰ ਇਹ ਕੁਐਸਚਨ ਜਿਹੜਾ ਪੁੱਛਿਆ ਜਾਏਗਾ। ਕੈਲੀਫੋਰਨੀਆ ਦੇ ਵਿੱਚ 23 ਲੱਖ ਦੇ ਕਰੀਬ ਜਿਹੜੇ ਆ ਅਨਡਾਕੂਮੈਂਟਡ ਇਮੀਗ੍ਰੈਂਟ ਰਹਿੰਦੇ ਹੈਗੇ ਆ, ਤੇ ਕਹਿੰਦੇ ਵੀ ਜਿਹੜੇ ਇੱਥੇ ਦੇ ਗਵਰਨਰ ਬਰਾਊਨ ਆ ਉਹ ਵਾਲਾ ਜਿੱਦਾਂ ਵਰੀ ਨਹੀਂ ਕਰਦੇ ਹੈਗੇ ਇਮੀਗ੍ਰੈਂਟਸ ਦੇ ਜਾਂ ਜਿਹੜੇ ਨਾਨ ਇਮੀਗ੍ਰੈਂਟਸ ਆ ਉਹਨਾਂ ਦੇ ਪਾਰਟਿਸਿਪੇਸ਼ਨ ਦੇ ਵਿੱਚ। ਪਰ ਉਹ ਕਹਿੰਦੇ ਪਈ ਇਹਦੇ ਨਾਲ ਜਿਹੜਾ ਸੈਂਸਸ ਆ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਲੱਗਦਾ ਵੀ ਕਿੰਨੇ ਕੁ ਲੋਕ ਹੋਮਲੈਸ ਹੈਗੇ ਆ, ਮਾਈਗ੍ਰੈਂਟ ਵਰਕਰਸ ਕਿੰਨੇ ਕੁ ਹੈਗੇ ਆ, ਕਿੰਨੇ ਕੁ ਰੈਂਟਰਸ ਜ਼ਿਆਦਾ ਮੂਵ ਹੁੰਦੇ ਹੈਗੇ ਆ, ਮਲਟੀ ਫੈਮਿਲੀ ਹਾਊਸ ਹੋਲਡਸ ਦੇ ਕਿੰਨੀਆਂ ਕੁ ਹੈਗੀਆਂ ਜੀ। 1990 ਦੇ ਵਿੱਚ ਹਰਜੋਤ ਸਿੰਘ ਜੀ ਕਹਿੰਦੇ ਤਕਰੀਬਨ 2.7% ਲੋਕਾਂ ਨੇ ਅੰਡਰ ਕਾਊਂਟ ਜਿਹੜੇ ਹੋਏ ਸੀਗੇ, ਜਿਸ ਕਰਕੇ ਇੱਕ ਇਲੈਕਟੋਰਲ ਕਾਂਗਰੈਸ਼ਨਲ ਸੀਟ ਇਹਨਾਂ ਦੀ ਚਲੇ ਗਈ ਸੀ। ਫਿਰ 2000 ਦੇ ਵਿੱਚ 18 ਲੋਕਾਂ ਨੇ ਵੱਧ ਭਰਨ ਕਰਕੇ ਇੱਕ ਜਿਹੜੀ ਐਕਸਟਰਾ ਇਹਨਾਂ ਨੂੰ ਕਾਂਗਰੈਸ਼ਨਲ ਸੀਟ ਜਿਹੜੀ ਉਹ ਮਿਲ ਗਈ ਆ, ਸਿਰਫ 18 ਕਰਕੇ, ਸਿਰਫ 18 ਬੰਦਿਆਂ ਦੇ ਕਰਕੇ। ਸੋ ਤਾਂ ਹੀ ਜਿਹੜੇ ਆ ਐਵੇਂ ਨਹੀਂ ਜਿਹੜੇ ਕੇਂਦਰ ਵਾਲਾ ਜਿਹੜੇ ਉਹ ਲੱਗੇ ਹੋਏ ਵੀ ਇਹਨਾਂ ਦੀ ਸੀਟਾਂ ਕਿਸ ਤਰੀਕੇ ਨਾਲ ਇਲੈਕਟੋਰਲ ਕਾਲਜ ਦੀਆਂ ਜਿਹੜੀਆਂ ਉਹ ਘਟਾ ਜਿਹੜੇ ਹੋ ਸਕਦੇ ਆ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਵੈਸੇ ਵੀ ਕੈਲੀਫੋਰਨੀਆ ਨੂੰ ਪੁੱਛਦੇ ਤੇ ਕੋਈ ਨਹੀਂ, ਨਾ ਡੈਮੋਕ੍ਰੇਟ ਪੁੱਛਦੇ ਨਾ ਜਿਹੜੇ ਨਾ ਰਿਪਬਲਿਕਨ ਪੁੱਛਦੇ ਆ। ਡੈਮੋਕ੍ਰੇਟ ਕਹਿੰਦੇ ਮਿੱਥੇ ਹੀ ਬੈਠੇ ਆ ਵੀ ਇਹ ਜਿੱਤਣਾ ਹੀ ਜਿੱਤਣਾ ਆ, ਤੇ ਰਿਪਬਲਿਕਨ ਵਾਲੇ ਆਉਂਦੇ ਨਹੀਂ ਆ ਤੇ ਕਹਿੰਦੇ ਅਸੀਂ ਇੱਥੇ ਕਦੀ ਜਿੱਤਣਾ ਨਹੀਂ ਆ। ਸੋ ਪਰ ਤੁਸੀਂ ਦੇਖੋ ਕਈ ਵਾਰੀ ਬੰਦਾ ਸੋਚਦਾ ਵੀ ਮੈਂ ਯਾਰ ਕੀ ਇੱਥੇ ਪਾਰਟਿਸਿਪੇਟ ਕਰਨਾ ਸੈਂਸਸ ਚ, ਵੀ ਮੇਰਾ ਕੀ ਹਿਸਾਬ ਦੇਖੋ 18 ਜਾਣਿਆਂ ਕਰਕੇ ਇੱਕ ਸੀਟ ਵੱਧ ਗਈ। ਨਹੀਂ ਉਹਦੇ ਕਰਕੇ ਕਹਿੰਦੇ ਇੱਕ ਬੰਦੇ ਨੂੰ $1950 ਦਾ ਜਿਹੜਾ ਇਹ ਕਾਸਟ ਕਰਨਾ ਹੈ ਕੈਲੀਫੋਰਨੀਆ ਨੂੰ ਫੈਡਰਲ ਮਨੀ ਦੇ ਵਿੱਚ, ਉਹਨਾਂ ਨੂੰ 19 ਘੱਟ ਮਿਲਣੀ ਕਿਉਂ ਕਈ ਫ੍ਰੀ ਮੈਡੀਕਲ ਲੈਂਦੇ, ਕਾਉਂਟੀ ਦਾ ਕਿੰਨੇ ਬੈਨੀਫਿਟ ਹਨਾ, ਤੇ ਉਹ ਸਾਰੇ ਜਿਹੜੇ ਆ ਉਹ ਫਿਰ ਘੱਟ ਹੋਣੇ ਹੈਗੇ। $1950 $2000 ਦੇ ਕਰੀਬ ਓਵਰ ਅ ਡੈਕੇਡ ਇਟ ਕਮਸ ਅਪ ਟੂ ਵੀ $21 ਬਿਲੀਅਨ। ਸੋ ਉਹੀ ਚੀਜ਼ ਜਿਹੜੀ ਉਹ ਅਨੁਮਾਨ ਜਿਹੜੇ ਉਹ ਲਾ ਕੇ ਬੈਠੇ ਹੋਏ ਆ ਵੀ ਇੱਕ ਤਾਂ ਆਪਣੀ ਏਡ ਇਹਨਾਂ ਨੂੰ ਘੱਲਣੀ ਜਿਹੜੀ ਆਪਣੀ ਘਟੂਗੀ, ਜਿੰਨੇ ਜਿਹੜੇ ਘੱਟ ਜਾਣੇ ਦਰਸਾਏ ਜਾ ਸਕਦੇ ਆ ਇਸ ਦੇ ਵਿੱਚ। ਬਾਕੀ ਸਾਰਿਆਂ ਨੂੰ ਗੁਹਾਰ ਆ ਜਿਹੜੇ ਗ੍ਰੀਨ ਕਾਰਡ ਹੋਲਡਰ ਨੇ, ਜਿਹੜੇ ਐਲੀਜੀਬਲ ਆ ਆਪਣੇ ਜਿਹੜੇ ਉਹ ਸਿਟੀਜ਼ਨ ਬਣੋ। ਤੇ ਕਿਉਂਕਿ ਜਿੱਦਾਂ ਆਪਾਂ ਦੇਖੋ ਜੇ $21 ਬਿਲੀਅਨ ਫੰਡਿੰਗ ਘਟਣੀ ਆ ਤਾਂ ਉਹਨਾਂ ਲੋਕਾਂ ਦਾ ਹੀ ਘਟਣੀ ਆ ਜਿਹੜੇ ਸਿਟੀਜ਼ਨ ਨਹੀਂ ਹੈਗੇ। ਸੋ ਇਹ ਚੀਜ਼ਾਂ ਹਰ ਇੱਕ ਨੂੰ ਜਿਹੜੀ ਉਹ ਸਮਝਣ ਦੀ ਜ਼ਰੂਰਤ ਆ, ਜਿਹੜੀਆਂ ਆਪਾਂ ਨੂੰ ਇੱਥੇ ਮਿਲਦੀਆਂ ਨੇ, ਸਹੂਲਤਾਂ ਮਿਲਦੀਆਂ ਨੇ ਬਤੌਰ ਸਿਟੀਜ਼ਨ ਜਾਂ ਐਜ਼ ਏ ਗ੍ਰੀਨ ਕਾਰਡ ਅਜੇ ਚਾਹੇ ਬਰਾਬਰ ਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਘਟਣਾ ਆ। ਇਨਫੈਕਟ ਜਿਹੜੀ ਕੈਲੀਫੋਰਨੀਆ ਦੇ ਲੈਜਿਸਲੇਸ਼ਨ ਜਿਹੜੀ ਇੱਕ ਹੋਰ ਨਵੀਂ ਜਿਹੜੀ ਇਸ ਟਾਈਮ ਸੋਚੀ ਜਾ ਰਹੀ ਆ, ਉਹ ਕਹਿੰਦੇ ਵੀ ਲੋਕਾਂ ਦੇ ਟੈਕਸ ਪੇਅਰ ਦੇ ਉੱਤੇ ਜਿਹੜੇ ਇਸ ਟਾਈਮ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ
ਉਹਨਾਂ ਦੇ ਜਿਹੜੇ ਖਰਚਾ ਆ ਉਹ ਉਹਨਾਂ ਦੇ ਕੇਸ ਲੜਨ ਦੇ ਲਈ ਖਰਚਾ ਜਿਹੜਾ ਉਹ ਵਧਾਉਣ ਦੀ ਜਿਹੜੀ ਮੰਗ ਜਿਹੜੀ ਉੱਥੇ ਉੱਠ ਰਹੀ ਆ। ਸੋ ਆਪਣੇ ਜਿਹੜੇ ਹਰ ਇੱਕ ਤਰੀਕੇ ਦੇ ਜਿਹੜੇ ਡਾਲਰ ਹਰ ਇੱਕ ਪਾਸੇ ਜਿਹੜੇ ਉਹ ਵਰਤੇ ਜਿਹੜੇ ਉਹ ਜਾਂਦੇ ਨੇ। ਸੋ ਬਹੁਤ ਜ਼ਰੂਰੀ ਆ ਵੀ ਜੇ ਆਪਾਂ ਉਸ ਚੀਜ਼ ਦਾ ਜਿਹੜਾ ਫਾਇਦਾ ਲੈਣਾ ਹੈ ਵੀ ਜਿਹੜੇ ਸਰਕਾਰ ਵੀ ਆਪਣੇ ਉੱਤੇ ਜਿਹੜੇ ਡਾਲਰ ਖਰਚਦੀ ਹੈ ਇਨਫਰਾਸਟ੍ਰਕਚਰ ਦੇ ਉੱਤੇ ਜਾਂ ਆਪਣੇ ਨਾਗਰਿਕਾਂ ਦੇ ਉੱਤੇ, ਉਹਦੇ ਲਈ ਆਪਾਂ ਇੱਥੋਂ ਦੇ ਪੂਰੇ ਨਾਗਰਿਕ ਜਿਹੜੇ ਆ ਉਹ ਪੂਰੇ ਬਣ ਜਾਈਏ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ ਆ। ਆਪਾਂ ਆਪਣੇ ਸਰੋਤਿਆਂ ਨੂੰ ਮਿਲਾਂਗੇ ਕੱਲ ਦੇ ਬੁਲਟਨ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਮਲ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ। ਜਿਹਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।